ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 25 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਨੇ। ਜੇਕਰ ਤੁਸੀਂ ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਦੇ ਰੀਨਿਊ ਕਰਵਾਉਣਾ ਆ, ਪਲਾਨਸ ਦੇ ਵਿੱਚ ਚੇਂਜਸ ਕਰਵਾਉਣੇ ਆ, ਇਨਕਮ ਦੇ ਵਿੱਚ ਚੇਂਜਸ ਆ ਉਹ ਦੱਸਣੇ ਨੇ, ਤਾਂ ਉਸ ਦੇ ਬਾਰੇ ਕਾਲ ਕਰ ਸਕਦੇ ਹੋ 408-272-2500। 65 ਸਾਲ ਤੋਂ ਉੱਤੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਪਲਾਨ ਦੇ ਵਿੱਚ ਤਬਦੀਲੀ ਕਰਵਾਉਣੀ ਹੈ, ਤਾਂ ਕਾਲ ਕਰੋ ਇਹਨਾਂ ਨੂੰ। ਤੇ ਜੇ ਪੂਰੇ ਮੁਲਕ ਭਰ ਦੇ ਵਿੱਚ ਲਾਈਫ ਇੰਸ਼ੋਰੈਂਸ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਕਾਲ ਕਰੋ ਜੀ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਇਸ ਦੇ ਨਾਲ ਟਿਰਕਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਹਰਪਾਲ ਸਿੰਘ ਵਰਜੀਨੀਆ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੇਰੀਓ ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ ਪੇਰੋਲ ਦੀਆਂ ਸਰਵਿਸਿਜ਼ ਦੇ ਨਾਲ ਇੰਡੀਆ ਦੇ ਲਈ ਵੀਜ਼ਾ, OCI ਕਾਰਡ, ਪਾਸਪੋਰਟਸ ਦਾ ਕੰਮ ਕਰਵਾ ਸਕਦੇ ਹੋ। ਇਹਨਾਂ ਸਰਵਿਸਿਜ਼ ਦੇ ਲਈ ਕਾਲ 5307517605। ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜੋ ਕੈਨੇਡਾ ਤੇ USA ਦੇ ਵਿੱਚ ਕਨਫਲਿਕਟ ਚੱਲ ਰਿਹਾ ਹੈਗਾ, ਕੈਨੇਡਾ ਵਾਲਿਆਂ ਨੇ ਆਲਰੇਡੀ 41 ਦੇ ਕਰੀਬ ਆਪਣੇ ਜਿਹੜੇ ਡਿਪਲੋਮੈਟਸ ਕੈਨੇਡਾ ਤੇ ਇੰਡੀਆ ਦੇ ਵਿੱਚ, US ਚ ਨਹੀਂ। ਹਾਂ, ਕੈਨੇਡਾ ਤੇ ਇੰਡੀਆ ਦੇ ਵਿੱਚ। ਸੋ ਕੈਨੇਡਾ ਵਾਲਿਆਂ ਨੇ ਆਲਰੇਡੀ 41 ਦੇ ਕਰੀਬ ਜਿਹੜੇ ਆਪਣੇ ਕੌਂਸੂਲੇਟ ਆ ਉੱਥੋਂ ਇੰਡੀਆ ਤੋਂ ਕੱਢ ਲਏ ਸੀ। ਅੱਜ ਪ੍ਰੈਸ ਰਿਲੀਜ਼ ਕੀਤੀ ਗਈ ਆ ਹਾਈ ਕਮਿਸ਼ਨ ਆਫ ਇੰਡੀਆ ਓਟਾਵਾ ਵੱਲੋਂ, ਕੈਨੇਡਾ ਵੱਲੋਂ। ਉਹਨਾਂ ਨੇ ਇਹਦੇ 'ਚ ਇਹ ਕਿਹਾ ਵੀ ਦੁਬਾਰਾ ਕੀ ਫੇਰ ਹੁਣ ਜਿਹੜੇ ਲੋਕ ਇੰਡੀਆ ਜਾਣਾ ਚਾਹੁੰਦੇ ਆ ਉਹਨਾਂ ਨੂੰ ਵੀਜ਼ੇ ਸ਼ੁਰੂ ਕਰ ਦਿੱਤੇ ਜਾਣਗੇ। ਕਹਿੰਦੇ ਵੀ ਪਹਿਲਾਂ ਇੱਕ ਸਿਕਿਉਰਿਟੀ ਤੇ ਸੇਫਟੀ ਦਾ ਕੰਸਰਨ ਸੀਗਾ, ਉਹਦੇ ਕਰਕੇ ਟੈਂਪਰੇਰੀਲੀ ਵੀਜ਼ਾ ਸਰਵਿਸ ਬੰਦ ਕੀਤੇ ਗਏ ਸੀ। ਇਹਨਾਂ ਦਾ ਵਿਰੋਧ ਬਹੁਤ ਹੋਇਆ ਸੀ ਪੂਰੀ ਦੁਨੀਆ ਦੇ ਵਿੱਚ ਵੀ ਬੰਦ ਤਾਂ ਕੈਨੇਡਾ ਨੂੰ ਕਰਨੇ ਚਾਹੀਦੇ ਸੀ, ਬੰਦ ਉੱਧਰ ਇੰਡੀਆ ਵਾਲਿਆਂ ਨੇ ਕਰਤੇ। ਸੋ ਹੁਣ ਉਹਨਾਂ ਨੇ ਇਹ ਕਿਹਾ ਵੀ ਸਿਕਿਉਰਿਟੀ ਸਿਚੁਏਸ਼ਨ ਦੀ ਕੰਡੀਸ਼ਨ ਨੂੰ ਲੈ ਕੇ ਸਾਰਾ ਕੁਝ ਸਹੀ ਹੋਣ ਤੋਂ ਬਾਅਦ ਹੁਣ ਜੋ ਵੀਜ਼ਾ ਸਰਵਿਸਿਜ਼ ਆ ਉਹ ਅਕਤੂਬਰ 26, 2023 ਤੋਂ ਦੁਬਾਰਾ ਕੀ ਫਿਰ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਜਿਨ੍ਹਾਂ ਦੇ ਵਿੱਚ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ, ਕਾਨਫਰੰਸ ਵੀਜ਼ਾ। ਸੋ ਸਾਰੀਆਂ ਇਹ ਸਰਵਿਸਿਜ਼ ਕੈਨੇਡਾ ਦੇ ਵਿੱਚ ਜੋ ਇੰਡੀਆ ਦਾ ਕੌਂਸੂਲੇਟ ਜਨਰਲ ਹੈਗਾ, ਹਾਈ ਕਮਿਸ਼ਨ ਆਫ ਇੰਡੀਆ, ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਥਰੂ ਦੱਸਿਆ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ US ਦੇ ਵਿੱਚ ਸਪੀਕਰ ਦਾ ਬਣਨਾ ਇੱਦਾਂ ਲੱਗ ਰਿਹਾ ਵੀ ਹਾਲ ਦੀ ਘੜੀ ਨਾਮੁਮਕਿਨ ਨਜ਼ਰ ਆ ਰਿਹਾ ਆ। ਕੋਈ ਵੀ ਜਾਣਾ, ਜਿਹੜਾ ਵੀ ਨਾਂ ਆਉਂਦਾ ਆ, ਰਿਪਬਲਿਕਨਸ ਸੀਕ੍ਰੇਟ ਬੈਲਟ ਵਿੱਚ ਜਿਹਨੂੰ ਚੁਣਦੇ ਆ, ਤਾਂ ਉਹ ਜਿਹੜਾ ਕਿਤੇ ਨਾ ਕਿਤੇ ਬਾਅਦ ਦੇ ਵਿੱਚ ਹੱਥ ਖੜੇ ਕਰ ਜਾਂਦਾ ਹੈ, ਹੱਥ ਪਿੱਛੇ ਕਰ ਲੈਂਦਾ ਹੈ, ਕਿਉਂਕਿ ਉਸ ਨੂੰ ਪੂਰਾ ਸਮਰਥਨ ਜਿਹੜਾ ਉਹ ਨਹੀਂ ਮਿਲ ਰਿਹਾ। ਕੱਲ ਜਦੋਂ ਆਪਾਂ ਇਸ ਮੌਕੇ ਗੱਲ ਕਰ ਰਹੇ ਸੀਗੇ ਤੇ ਇੱਕ ਤੀਜੇ ਨੋਮੀਨੀ ਦੀ ਗੱਲ ਚੱਲ ਰਹੀ ਸੀ, ਤੇ ਹੁਣ ਚੌਥਾ ਨੋਮੀਨੀ ਵੀ 24 ਘੰਟਿਆਂ ਦੇ ਵਿੱਚ ਜਿਹੜਾ ਉਹ ਆ ਚੁੱਕਾ ਆ। ਮਿਸਟਰ ਜੌਨਸਨ ਹੁਣ ਇਹ ਨਾਂ ਨੇ, ਇਹ ਚੌਥੇ ਨੋਮੀਨੀ ਨੇ ਸਪੀਕਰ ਦੇ ਜਿਹੜੇ ਇਹ ਅਹੁਦੇ ਦੇ ਲਈ। ਸੋ ਮਾਈਕ ਜੌਨਸਨ। ਸੋ ਹੁਣ ਦੇਖਦੇ ਹਾਂ ਵੀ ਅੱਗੇ ਇਹਨਾਂ ਦੇ ਨਾਲ ਕੀ ਬਣੂਗਾ। ਲੂਜ਼ੀਆਨਾ ਦੇ ਕਾਂਗਰਸਮੈਨ ਨੇ ਤੇ ਕਹਿੰਦੇ ਵੀ ਵੈਡਨਸਡੇ ਨੂੰ ਅੱਜ ਇਹਨਾਂ ਦੇ ਲਈ ਵੋਟ ਜਿਹੜੀ ਉਹ ਕੀਤੀ ਜਾ ਸਕਦੀ ਆ। ਜਾਂ ਜਿਹੜੇ ਕੱਲ ਸੀਗੇ ਤੇ ਉਹਨਾਂ ਨੇ ਜਦੋਂ ਰਿਪਬਲਿਕਨ ਪਾਰਟੀ ਦੀ ਨੋਮੀਨੇਸ਼ਨ ਇੱਕ ਹਿਸਾਬ ਦੇ ਨਾਲ ਆਇਆ ਸੀਗਾ, ਤਾਂ ਅਜੇ ਸਦਨ ਦੇ ਵਿੱਚ ਵੋਟ ਹੋਣੀ ਸੀ, ਉਸ ਤੋਂ ਪਹਿਲਾਂ ਹੀ ਨਾਮ ਉਹਨਾਂ ਨੇ ਆਪਣਾ ਵਾਪਸ ਖਿੱਚ ਲਿਆ ਸੀ। ਕਾਰਨ ਇਹੀ ਸੀਗਾ ਵੀ ਉਹਨਾਂ ਨੂੰ ਦਿਖ ਰਿਹਾ ਸੀ, ਐਮਨ ਹੁਣਾਂ ਨੂੰ, ਵੀ
ਭਾਈ ਇੱਥੇ ਗੱਲ ਦਾਲ ਜਿਹੜੀ ਉਹ ਗੱਲ ਦੀ ਨਜ਼ਰ ਨਹੀਂ ਆ ਰਹੀ। ਸੋ ਹੁਣ ਕਹਿੰਦੇ ਵੀ ਜਿਹੜਾ ਫੁੱਲ ਚੈਂਬਰ ਆ ਉਹ ਐਕਸਪੈਕਟ ਕਰ ਰਿਹਾ ਵੀ ਵੋਟ ਕਰਨ ਨੂੰ ਅੱਜ ਦੇ ਦਿਨ। ਇੰਟਰਨਲ ਪਾਰਟੀ ਦੀਆਂ 3 ਰਾਊਂਡ ਆਫ ਵੋਟਿੰਗ ਤੋਂ ਬਾਅਦ ਚ ਮਾਈਕ ਜੌਨਸਨ ਦਾ ਨਾਮ ਉੱਤੇ ਆਇਆ ਸੀ। 3 ਅਕਤੂਬਰ ਨੂੰ ਕੈਵਿਨ ਮਕਾਰਥੀ ਹੁਣਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਤੇ ਹਾਊਸ ਇਸ ਟਾਈਮ ਲੀਡਰਲੈਸ ਆ। ਕਿਸੇ ਵੀ ਤਰੀਕੇ ਦਾ ਕੋਈ ਵੀ ਬਿੱਲ ਪਾਸ ਕਰਨ ਤੋਂ ਇਹ ਸਮਰੱਥ ਨਹੀਂ ਆ। ਮਿਸਟਰ ਜੌਨਸਨ 51 ਸਾਲ ਦੇ ਆ। ਇਹ ਹਾਊਸ ਰਿਪਬਲਿਕਨ ਕਾਨਫਰੰਸ ਦੇ ਜਿਹੜੇ ਇਹਨਾਂ ਦਾ ਨਾਂ ਆ, ਉਹਨਾਂ ਦੀ ਜਿਹੜੀ ਅਲੀਸ ਸਟੈਫਨਿਕ, ਉਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਭਾਈ ਇਹਨਾਂ ਦਾ ਨੋਮੀਨੇਸ਼ਨ ਹੋਈ ਹੈਗੀ ਆ। 217 ਵੋਟਾਂ ਦਾ ਜਿਹੜਾ ਜਾਦੂਈ ਆંકੜਾ ਆ ਉਸ ਤੱਕ ਅਜੇ ਤੱਕ ਕੋਈ ਵੀ ਪਹੁੰਚਣ ਵਿੱਚ ਨਾਕਾਮਯਾਬ ਰਿਹਾ ਆ। ਇਸ ਤੋਂ ਪਹਿਲਾਂ ਜਿਹੜੇ ਹਰਜੋਤ ਸਿੰਘ ਜੀ, ਜਿਮ ਜਾਰਡਨ, ਸਟੀਵ ਸਕੈਲੀਜ਼, ਟੌਮ ਐਮਰ ਤੇ ਹੁਣ ਜਿਹੜੇ ਮਾਈਕ ਜੌਨਸਨ, ਉਹਨਾਂ ਦਾ ਨਾਮ ਆਇਆ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਲਾਸਟ ਕੈਂਡੀਡੇਟ ਆ ਉਹਨੇ ਵਿਡਰੂ ਕਰ ਲਿਆ ਸੀਗਾ ਕਿਉਂਕਿ ਡੋਨਲਡ ਟਰੰਪ ਹੁਣਾਂ ਦੇ ਨਾਲ ਕਹਿ ਸਕਦੇ ਹਾਂ ਵੀ ਉਹਨਾਂ ਦੀ ਆਪਸ ਦੇ ਵਿੱਚ ਨਹੀਂ ਸੀ ਬਣ ਰਹੀ। ਸੋ ਉਹਨਾਂ ਦੀਆਂ ਵਿਰੋਧੀ ਵੋਟਾਂ ਉਧਰ ਚੱਲ ਜਾਣੀਆਂ ਸੀਗੀਆਂ। ਹੁਣ ਡੋਨਲਡ ਟਰੰਪ ਹੋਣ ਵਾਲਾ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਆ ਆਪਣੇ ਹੀ ਪੈਰ ਤੇ ਆਪ ਕੁਹਾੜੀ ਮਾਰਨਾ। ਜੇ ਕਿਸੇ ਨੇ ਦੇਖਣਾ ਹੋਵੇ ਤਾਂ ਇਸ ਟਾਈਮ ਰਿਪਬਲਿਕਨ ਪਾਰਟੀ ਨੇ ਸਪੀਕਰ ਦੇ ਅਹੁਦੇ ਦੇ ਲਈ ਇਹ ਕੰਮ ਕੀਤਾ ਹੈਗਾ ਆ। ਜਦ ਮੈਟ ਗੇਟਸ ਨੇ ਬਗੈਰ ਕਿਸੇ ਫਿਊਚਰ ਪਲਾਨ ਤੋਂ ਜਾਂ ਕੋਈ ਇੱਕ ਬੰਦਾ ਤਿਆਰ ਕੀਤੇ ਬਗੈਰ ਉਹਨਾਂ ਦੇ ਦੁਆਰਾ ਮੈਕਾਰਥੀ ਹੁਣਾਂ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਦਿਖਾਇਆ ਗਿਆ ਸੀ। ਕੱਲ ਇਹ ਵੀ ਚਰਚਾਵਾਂ ਚੱਲ ਰਹੀਆਂ ਸੀ ਵੀ ਕੋਈ ਪਤਾ ਨਹੀਂ ਵੀ ਕੱਲ ਤੱਕ ਫੇਰ ਕੈਵਿਨ ਮੈਕਾਰਥੀ ਹੁਣਾਂ ਦਾ ਨਾਮ ਮੁੜ ਦੁਬਾਰਾ ਆ ਜਾਵੇ। ਕੈਵਿਨ ਮੈਕਾਰਥੀ ਹੁਣਾਂ ਨੇ ਅੱਜ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਆ ਵੀ ਕੁਝ ਕੁ ਲੋਕਾਂ ਦੇ ਕਰਕੇ ਪਾਰਟੀ ਨੂੰ ਤੇ ਮੁਲਕ ਨੂੰ ਜਿਹੜੀ ਉਹ ਇਸ ਟਾਈਮ ਢਾਹ ਜਿਹੜੀ ਉਹ ਲੱਗ ਰਹੀ ਆ। ਸੋ ਅੱਗੇ ਕਿੱਥੇ ਪਹੁੰਚਦੀ ਹੈ ਇਹ ਗੱਲ, ਇਹ ਦੇਖਣ ਵਾਲੀ ਹੋਊਗੀ। ਪਰ ਹਾਲ ਦੀ ਘੜੀ ਕਾਫੀ ਜਿਹੜੀ ਮੈਸੀ ਤੇ ਕੇਓਸ ਇਸ ਟਾਈਮ ਰਿਪਬਲਿਕਨ ਪਾਰਟੀ ਦੇ ਵਿੱਚ ਚੱਲ ਰਿਹਾ ਆ ਸਪੀਕਰ ਦੇ ਅਹੁਦੇ ਨੂੰ ਜਿਹੜਾ ਉਹ ਲੈ ਕੇ, ਕਿਉਂਕਿ ਕੋਈ ਵੀ ਨੋਮੀਨੀ 217 ਦੇ ਆંકੜੇ ਤੱਕ ਪਹੁੰਚਣ 'ਚ ਹਾਲ ਦੀ ਘੜੀ ਨਾਕਾਮਯਾਬ ਹੋ ਰਿਹਾ ਹੈ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਹਰੀਕੇਨ ਓਟਿਸ ਆ ਉਹ ਇੱਕ ਟ੍ਰੋਪੀਕਲ ਸਟਾਰਮ ਸੀ, ਇੱਕ ਤਰ੍ਹਾਂ ਦੇ ਨਾਲ ਕਹਿੰਦੇ ਨਾਈਟਮੇਅਰ ਸਿਨੈਰੀਓ ਬਣ ਗਿਆ ਰਾਤ ਦੇ ਸਮੇਂ ਦੇ ਉੱਤੇ। ਕੈਟਾਗਰੀ 5 ਅੱਜ ਸਵੇਰੇ ਉਸ ਨੂੰ ਡਿਕਲੇਅਰ ਕੀਤਾ ਗਿਆ। ਇਸ ਨੇ ਲੈਂਡਫਾਲ ਕਰਨਾ ਆਲਰੇਡੀ ਐਕਾਪੁਲਕੋ ਜੋ ਸ਼ਹਿਰ ਆ ਮੈਕਸੀਕੋ ਦਾ, ਉੱਥੇ ਸ਼ੁਰੂ ਕੀਤਾ ਤੇ 110 ਮੀਲ ਤੋਂ ਲੈ ਕੇ 115 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਉੱਥੇ ਜੋ ਹਵਾਵਾਂ ਆ ਇੰਨੀਆਂ ਤੇਜ਼ ਚੱਲ ਰਹੀਆਂ ਆ। ਪਹਿਲੇ ਤਾਂ ਕਹਿੰਦੇ ਸੀ ਵੀ ਇਹ ਮਾੜਾ ਮੋਟਾ ਹੀ ਹੋਣਾ ਆ ਪਰ ਇੰਨੀ ਤੇਜ਼ੀ ਦੇ ਨਾਲ ਕੈਟਾਗਰੀ 5 ਬਣ ਗਿਆ ਤੇ ਉਹਦੇ ਨਾਲ ਹੁਣ ਡੈਮੇਜ ਬਹੁਤ ਜ਼ਿਆਦਾ ਹੋਇਆ ਹੈਗਾ। ਮੌਨਸਟਰ ਸਟਾਰਮ ਇਹਨੂੰ ਦੱਸਿਆ ਜਾ ਰਿਹਾ ਆ ਨੈਸ਼ਨਲ ਹਰੀਕੇਨ ਸੈਂਟਰ ਵੱਲੋਂ। ਇੱਕ ਕਹਿੰਦੇ ਜੇ ਪੂਰੀ ਹਿਸਟਰੀ ਦੇ ਵਿੱਚ ਰਿਕਾਰਡ ਕੀਤਾ ਜਾਵੇ 2015 ਚ ਹਰੀਕੇਨ ਪੈਟਰੀਸ਼ੀਆ ਆਇਆ ਸੀ, ਉਹ ਇੰਨੀ ਜਿਹੜੀ ਸਟਰੈਂਥ ਦਾ ਸੀਗਾ। ਕਹਿੰਦੇ ਵੀ ਤੁਸੀਂ ਜੇ ਸੋਚੋ ਵੀ ਸਵੇਰੇ ਐਨ ਠੰਡੀ ਹਵਾ ਚੱਲ ਰਹੀ ਆ, ਮਾੜਾ ਮੋਟਾ ਮੀਂਹ ਪੈ ਰਿਹਾ ਆ ਤੇ ਉਹ ਤੋਂ ਬਾਅਦ ਸ਼ਾਮ ਤੱਕ 165 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਪੈਣ। ਇਹ ਬ੍ਰਾਇਨ ਮੈਕਨੋਲਡੀ ਜੋ ਸੀਨੀਅਰ ਰਿਸਰਚ ਐਸੋਸੀਏਟ ਹੈਗੇ ਯੂਨੀਵਰਸਿਟੀ ਆਫ ਮਾਇਆਮੀ ਰੋਜ਼ਨਲੈਂਡ ਸਕੂਲ ਆਫ ਮਰੀਨ ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ ਇਹ ਬਹੁਤ ਜ਼ਿਆਦਾ ਜਿਹੜਾ ਖਤਰਨਾਕ ਹੋਊਗਾ, ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਰੂਗਾ। ਸੋ ਮੋਸਟਲੀ ਕੈਟਾਗਰੀ 2 ਦੱਸਿਆ ਗਿਆ ਸੀ ਪਰ ਹੁਣ ਇਹ ਕੈਟਾਗਰੀ 5 ਆ। ਰੇਨਫਾਲ 8 ਇੰਚ ਤੋਂ ਲੈ ਕੇ 16 ਇੰਚ ਤੱਕ ਐਕਸਪੈਕਟਡ ਆ। ਈਵਨ ਦੋ ਕਹਿੰਦੇ ਵੀ ਕੱਲ ਤੱਕ 20 ਇੰਚ ਤੱਕ ਇਹ ਮੀਂਹ ਪੈ ਸਕਦਾ ਹੈਗਾ ਗੁਐਰੋ ਤੇ ਵੈਸਟਰਨ ਕੋਸਟਲ ਸੈਕਸ਼ਨ ਆਫ ਓਆਕਸਕਾ ਜੋ ਹੈਗਾ ਆ। ਸੋ ਸਿਚੁਏਸ਼ਨ ਕਾਫੀ ਬੈਡ ਆ। ਇਹਨੂੰ ਦੇਖਦੇ ਹੋਏ USA ਦੇ ਜੋ ਕੌਂਸਲਰ ਏਜੰਸੀ ਹੈਗੀ ਆ, US ਅੰਬੈਸੀ ਆ ਇਸ ਟਾਊਨ ਦੇ ਵਿੱਚ ਐਕਾਪੁਲਕੋ ਦੇ ਵਿੱਚ, ਉਹਨਾਂ ਨੇ ਆਪਣੇ ਜਿੰਨੇ ਵੀ ਸਿਟੀਜ਼ਨ ਆ US ਦੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈਗੀ ਆ ਭਈ ਉਹਨਾਂ ਨੇ ਈਵਨ ਆਪਣਾ ਆਫਿਸ ਵੀ ਅਕਤੂਬਰ 25 ਨੂੰ ਅੱਜ ਬੰਦ ਕਰ ਦਿੱਤਾ ਹੈਗਾ US ਕੌਂਸਲਰ ਏਜੰਸੀ ਐਕਾਪੁਲਕੋ ਜੋ ਹੈਗੀ ਆ। ਕਹਿੰਦੇ ਭਈ ਲੋਕਲ ਮੋਨੀਟਰ ਜਿੰਨੇ ਵੀ ਜਿਹੜੇ US ਦੇ ਸਿਟੀਜ਼ਨ ਆ ਉਹ ਮੈਕਸੀਕੋ ਦੇ ਵਿੱਚ ਹੈਗੇ ਆ, ਮੋਨੀਟਰ ਕਰੋ ਲੋਕਲ ਮੀਡੀਆ ਨੂੰ, ਅਪਡੇਟਸ ਨੂੰ, ਜੋ ਲੋਕਲ ਆਫੀਸ਼ੀਅਲਸ ਡਾਇਰੈਕਸ਼ਨ ਦਿੰਦੇ ਆ, ਜਾਂ ਤੁਹਾਨੂੰ 911 ਦੀ ਜ਼ਰੂਰਤ ਆ ਉਸੇ ਟਾਈਮ ਕਾਲ ਕਰੋ, ਸ਼ੈਲਟਰ ਲੱਭਣ ਦੀ ਕੋਸ਼ਿਸ਼ ਰਹੋ। ਨੈਸ਼ਨਲ ਹਰੀਕੇਨ ਸੈਂਟਰ ਤੇ ਮੈਕਸੀਕਨ ਨੈਸ਼ਨਲ ਮੈਟਰੋਲੋਜੀਕਲ ਸਰਵਿਸ
ਦੋਨਾਂ ਦੇ ਜਿਹੜੇ ਹੈਗੀ ਆ ਐਮਰਜੈਂਸੀ ਰਿਸਪੌਂਸ ਸਟਾਰਮ ਐਕਟੀਵਿਟੀ ਉਹਨੂੰ ਪੂਰੀ ਤਰ੍ਹਾਂ ਜਿਹੜਾ ਆ ਬਾਅਦ 'ਚ ਕੀਤਾ ਜਾਵੇ। ਸੋ ਆਪਣੇ ਜਿਹੜੇ ਕਹਿੰਦੇ ਪਈ ਲਵਡ ਵਨਸ ਹੈਗੇ ਆ ਉਹਨਾਂ ਦੀ ਲੋਕੇਸ਼ਨ ਫੋਨ ਰਾਹੀਂ, ਟੈਕਸਟ ਰਾਹੀਂ, ਸੋਸ਼ਲ ਮੀਡੀਆ ਰਾਹੀਂ ਪੂਰਾ ਦੱਸੋ। ਡਿਪਾਰਟਮੈਂਟ ਆਫ ਸਟੇਟਸ ਹਰੀਕੇਨ, ਟਾਈਫੂਨ, ਸਾਈਕਲੋਨ ਪੇਜ ਨੂੰ ਪੂਰੀ ਤਰ੍ਹਾਂ ਬਾਅਦ 'ਚ ਕਰਦੇ ਰਹੋ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਜ਼ਰਾਈਲ ਹਮਾਸ ਦੀਆਂ ਜੇ ਅਪਡੇਟਸ ਦੇ ਉੱਤੇ ਨਜ਼ਰ ਮਾਰੀਏ ਤਾਂ ਸਥਿਤੀ ਕੋਈ ਬੜੀ ਚੰਗੀ ਨਹੀਂ ਆ। 7 ਅਕਤੂਬਰ ਤੋਂ ਬਾਅਦ ਦੇ ਵਿੱਚ ਗਾਜ਼ਾ ਪੱਟੀ 'ਚ ਲਗਾਤਾਰ ਹਮਾਸ ਨੇ ਪਹਿਲੋਂ ਹਮਲਾ ਕੀਤਾ ਇਜ਼ਰਾਈਲ ਦੇ ਉੱਤੇ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਬੰਬਾਰਡਮੈਂਟ, ਏਅਰ ਸਟ੍ਰਾਈਕਸ ਐਵਰੀਡੇ ਚੱਲ ਰਹੀਆਂ ਹੈਗੀਆਂ ਆ 7 ਤਰੀਕ ਤੋਂ ਬਾਅਦ 'ਚ। ਉਧਰ UN ਦੇ ਚੀਫ ਦੀ ਜਿਹੜੀ ਗੱਲ ਆਪਾਂ ਦੱਸ ਰਹੇ ਸੀਗੇ ਵੀ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਆ ਵੀ ਇਹ ਵੈਕਿਊਮ ਚੋਂ ਨਹੀਂ ਨਿਕਲਿਆ ਇਹ ਅਟੈਕ, ਵੀ ਜਿਹੜੇ ਇੰਨੇ ਸਾਲਾਂ ਦੇ ਜਿਹੜਾ ਬੰਦਕ ਰਹੇ ਹੋਣ ਤਾਂ ਇਹ ਤਾਂ ਹੋਇਆ ਹੋ ਸਕਦਾ ਆ, ਤਾਂ ਇਜ਼ਰਾਈਲ ਦੇ ਦੁਆਰਾ ਇੱਕ ਹਿਸਾਬ ਦੇ ਨਾਲ ਸੀਜ਼ ਕਰਕੇ ਉਹ ਸਾਰੀਆਂ ਚੀਜ਼ਾਂ ਦੇ ਤੇ ਕਮੈਂਟ ਤੋਂ ਬਾਅਦ 'ਚ ਹੁਣ UN ਦੇ ਚੀਫ ਗੁਐਤਰਸ ਦੇ ਰੈਜ਼ੀਗਨੇਸ਼ਨ ਦੀਆਂ ਕਾਲ ਜਿਹੜੀਆਂ ਆ ਉਹ ਆ ਰਹੀਆਂ ਆ। ਕਹਿੰਦੇ ਵੀ ਅਸਤੀਫਾ ਜਿਹੜਾ ਇਸ ਨੂੰ ਦੇਣਾ ਚਾਹੀਦਾ ਆ, ਮਿਸ ਰਿਪਰੈਜ਼ੈਂਟ ਕੀਤਾ ਗਿਆ ਆ। ਇਹ ਹੁਣ ਜਿਹੜੇ UN ਦੇ ਚੀਫ ਆ ਉਹਨਾਂ ਨੇ ਇਸ ਬਾਰੇ ਆਖਿਆ ਹੈਗਾ। ਕਹਿੰਦੇ ਵੀ ਦਿਨ ਬ ਦਿਨ ਉੱਥੇ ਦੇ ਹਾਲਾਤ ਜਿਹੜੇ ਉਹ ਮਾੜੇ ਹੁੰਦੇ ਜਾ ਰਹੇ ਆ। ਉਧਰ ਇਜ਼ਰਾਈਲੀਆਂ ਦੇ ਦੁਆਰਾ ਸ਼ਰੇਆਮ UN ਦੇ ਕੰਮ ਕਰ ਰਹੇ ਲੋਕਾਂ ਨੂੰ ਵੀਜ਼ੇ ਦੇਣ ਤੋਂ ਨਾ ਕਰ ਦਿੱਤੀ ਗਈ ਆ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕੀ ਉਹਨਾਂ ਦੀ ਇਸ ਟਾਈਮ ਸੋਚ ਚੱਲ ਰਹੀ ਹੋਊਗੀ। ਉਧਰ ਟਰਕੀ ਦੇ ਪ੍ਰੈਜ਼ੀਡੈਂਟ ਅਰਡੋਗਨ ਉਹਨਾਂ ਨੇ ਕਿਹਾ ਵੀ ਹਮਾਸ ਤਾਂ ਟੈਰਰਿਸਟ ਆਰਗੇਨਾਈਜੇਸ਼ਨ ਨਹੀਂ ਆ। ਉਹਨਾਂ ਨੇ ਇਜ਼ਰਾਈਲ ਨੂੰ ਜਾਣ ਵਾਲਾ ਜਿਹੜਾ ਟ੍ਰਿਪ ਆ ਉਹ ਕੈਂਸਲ ਜਿਹੜਾ ਆ ਉੱਥੇ ਕਰ ਦਿੱਤਾ ਹੈਗਾ ਆ। ਉਹਨਾਂ ਨੇ ਕਿਹਾ ਵੀ ਹਮਾਸ ਇੱਕ ਲਿਬਰੇਸ਼ਨ ਗਰੁੱਪ ਆ ਤੇ ਇਜ਼ਰਾਈਲ ਦੇ ਟ੍ਰਿਪ ਨੂੰ ਉਹਨਾਂ ਨੇ ਕੈਂਸਲ ਕਰ ਦਿੱਤਾ ਆ। ਜਿਸ ਹਿਸਾਬ ਦੇ ਨਾਲ ਅਰਬ ਦੇ ਮੁਲਕ ਤੇ ਮੁਸਲਿਮ ਮੁਲਕ ਇਸ ਪੂਰੇ ਗਾਜ਼ਾ ਪੱਟੀ ਦੇ ਉੱਤੇ ਚੱਲ ਰਹੀ ਬੰਬਾਰਡਮੈਂਟ ਤੋਂ ਬਾਅਦ ਦੇ ਵਿੱਚ ਇਕੱਠੇ ਹੋ ਰਹੇ ਆ, ਇਹ ਹਾਲਾਤ ਉੱਥੇ ਕਾਫੀ ਜ਼ਿਆਦਾ ਬਦਲ ਸਕਦੇ ਆ। ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਕਾਫੀ ਮਾੜੇ ਆ। ਇਜ਼ਰਾਈਲ ਨੇ ਕਿਹਾ ਸੀ ਉਦੋਂ ਉਹਨਾਂ ਨੇ ਹਵਾ ਦੇ ਵਿੱਚੋਂ ਪੋਸਟਰ ਵੀ ਸਿੱਟੇ ਸੀ ਗਾਜ਼ਾ ਪੱਟੀ 'ਚ, ਭਾਈ ਦੱਖਣ ਵਾਲੇ ਇਲਾਕੇ ਦੇ ਵਿੱਚ ਤੁਸੀਂ ਚਲੇ ਜਾਓ ਤੇ ਉੱਥੇ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਊਗਾ। ਪਰ ਰਿਪੋਰਟਸ ਇਹ ਵੀ ਆ ਰਹੀਆਂ ਆ ਵੀ ਦੱਖਣ ਵਾਲੇ ਇਲਾਕਿਆਂ ਦੇ ਵਿੱਚ ਵੀ ਏਅਰ ਸਟ੍ਰਾਈਕਸ ਹੋਈਆਂ ਆ। ਪੈਲਸਤੀਨ ਦਾ ਇੱਕ ਜਿਹੜਾ ਰਿਪੋਰਟਰ ਸੀਗਾ, ਜਰਨਲਿਸਟ ਸੀਗਾ, ਉਸ ਦਾ ਪਰਿਵਾਰ ਉਸ ਨੂੰ ਜਦੋਂ ਰਿਪੋਰਟਿੰਗ ਕਰ ਰਿਹਾ ਸੀ ਉਹਨੂੰ ਇਹ ਖਬਰ ਮਿਲੀ ਵੀ ਉਹਦਾ ਪਰਿਵਾਰ ਵੀ ਇੱਦਾਂ ਹੀ ਇੱਕ ਏਅਰ ਸਟ੍ਰਾਈਕ ਦੇ ਵਿੱਚ ਮਰ ਚੁੱਕਾ ਹੈ। ਹੁਣ ਤੱਕ ਪੈਲਸਤੀਨ ਦੇ 23 ਜਿਹੜੇ ਜਰਨਲਿਸਟ ਆ ਉੱਥੇ ਜਿਹੜੀ ਆ ਉਹਨਾਂ ਦੀ ਮੌਤ ਹੋ ਚੁੱਕੀ। ਘੱਟੋ ਘੱਟ ਜਿਹੜਾ ਇਹ ਦੱਸਿਆ ਜਾ ਰਿਹਾ, ਅਲ ਜਜ਼ੀਰਾ ਇਹ ਰਿਪੋਰਟ ਕਰ ਰਿਹਾ ਵੀ ਕਹਿੰਦੇ 7 ਅਕਤੂਬਰ ਤੋਂ ਬਾਅਦ ਦੇ ਵਿੱਚ ਨੌਜਵਾਨ ਤੋਂ ਲੈ ਕੇ ਬਜ਼ੁਰਗ ਤੇ ਉਹਨਾਂ ਦੇ ਜਿਹੜੇ ਪਰਿਵਾਰ ਆ ਇਹ ਇੱਥੇ ਇਸ ਟਾਈਮ ਲੜਾਈ ਦੇ ਵਿੱਚ ਦੋਨੋਂ ਪਾਸਿਓਂ ਦੀ ਜਿਹੜੇ ਉਹ ਮਰ ਰਹੇ ਆ। ਹਮਾਸ ਦੇ ਦੁਆਰਾ 4 ਜਿਹੜੇ ਬੰਧਕ ਸੀ ਉਹਨਾਂ ਨੂੰ 2 ਵੱਖ-ਵੱਖ ਦਿਨਾਂ 'ਚ 2-2 ਕਰਕੇ ਜਿਹੜਾ ਉਹ ਛੱਡਿਆ ਗਿਆ ਹੈਗਾ ਆ। ਹੁਣ ਅੱਗੇ ਕੀ ਉੱਥੇ ਬਣਨ ਜਾ ਰਿਹਾ ਇਸ ਦੇ ਬਾਰੇ ਕਦੀ ਵੀ ਕੁਝ ਕਿਹਾ ਨਹੀਂ ਜਾ ਸਕਦਾ। ਆਕਸਫੈਮ ਵਾਲੇ ਕਹਿ ਰਹੇ ਆ ਵੀ ਇਜ਼ਰਾਈਲ ਵਾਲੇ ਇਸ ਟਾਈਮ ਸਟਾਰਵੇਸ਼ਨ, ਭੁੱਖ ਨੂੰ ਐਜ਼ ਏ ਹਥਿਆਰ ਦੇ ਵਜੋਂ ਵਰਤ ਰਹੇ ਆ ਗਾਜ਼ਾ ਦੇ ਵਿੱਚ। ਹੈਲਥ ਸਿਸਟਮ ਗਾਜ਼ਾ ਦੇ ਵਿੱਚ ਕਹਿੰਦੇ ਆਊਟ ਆਫ ਸਰਵਿਸ ਹੋ ਚੁੱਕਾ ਆ। ਇੱਕ ਹੋਰ ਕਹਿੰਦੇ ਵੀ ਵੱਡੇ ਧਮਾਕੇ ਗਾਜ਼ਾ ਦੇ ਹਸਪਤਾਲ ਦੇ ਨਜ਼ਦੀਕ ਅਲ ਵਫਾ ਹਸਪਤਾਲ ਆ ਉਸ ਦੇ ਲਾਗੇ ਜਿਹੜਾ ਉਹ ਸੁਣਿਆ ਗਿਆ ਹੈਗਾ ਆ। ਨਿਊਯਾਰਕ ਟਾਈਮਸ ਨੇ ਯਾਦ ਹੋਣਾ ਜਿਹੜਾ ਹਰਜੋਤ ਸਿੰਘ ਜੀ, ਜਿਹੜਾ ਕੁਝ ਦਿਨ ਪਹਿਲਾਂ ਅਟੈਕ ਕੋਈ ਇਜ਼ਰਾਈਲੀ ਕਹਿੰਦੇ ਸੀ ਵੀ ਰਾਕਟ ਆ, ਪੈਲਸਤੀਨੀ ਕਹਿੰਦੇ ਸੀ ਕਿ ਵੀ ਇਜ਼ਰਾਈਲ ਦੀ ਏਅਰ ਸਟ੍ਰਾਈਕ ਆ। ਨਿਊਯਾਰਕ ਟਾਈਮਸ ਨੇ ਉਸ ਦੇ ਉੱਤੇ ਰਿਪੋਰਟ ਕਰਦੇ ਹੋਏ ਕਿਹਾ ਆ, ਕਹਿੰਦੇ ਵੀ ਟ੍ਰੈਜੈਕਟਰੀ ਤੋਂ ਤਾਂ ਭਾਈ ਇਦਾਂ ਹੀ ਲੱਗ ਰਿਹਾ ਆ ਵੀ ਇਹ ਹਮਾਸ ਦਾ ਰਾਕਟ ਨਹੀਂ ਹੋ ਸਕਦਾ, ਵੀ ਇਹ ਹੋ ਸਕਦਾ ਵੀ ਇਜ਼ਰਾਈਲ ਵੱਲੋਂ ਹੀ ਇਸ ਨੇ ਜਿਹੜੀ ਉਡਾਨ ਭਰੀ ਆ ਤੇ ਉਹ ਉੱਥੇ ਹਸਪਤਾਲ ਦੇ ਉੱਤੇ ਡਿੱਗਾ ਜਿਹਦੇ ਵਿੱਚ 500 ਜਾਣਾ ਜਿਹੜਾ ਉਹ ਮਾਰਿਆ ਗਿਆ ਸੀਗਾ। UN ਦਾ ਇੱਕ ਸਕੂਲ ਰਾਫਾ ਦੇ ਵਿੱਚ ਜਿੱਥੇ 4600 ਬੰਦਿਆਂ ਨੂੰ ਸ਼ੈਲਟਰ ਕੀਤਾ ਗਿਆ ਸੀਗਾ, ਉਸ ਦੇ ਨਜ਼ਦੀਕ ਇੱਕ ਧਮਾਕੇ ਦੇ ਕਰਕੇ, ਏਅਰ ਸਟ੍ਰਾਈਕ ਦੇ ਕਰਕੇ ਉਸ ਨੂੰ ਵੀ ਨੁਕਸਾਨ ਜਿਹੜਾ ਉਹ ਪਹੁੰਚਿਆ ਆ। ਦੱਸਿਆ ਜਾ ਰਿਹਾ ਵੀ 5000 ਦੇ ਤਕਰੀਬਨ ਲੋਕ ਹੁਣ ਤੱਕ ਉੱਥੇ ਗਾਜ਼ਾ ਪੱਟੀ ਦੇ ਵਿੱਚ ਮਰ ਚੁੱਕੇ ਆ ਤੇ ਕੋਈ ਵੀ ਇਸ ਟਾਈਮ ਨਜ਼ਰ ਨਹੀਂ ਆ ਰਿਹਾ ਦੂਰ ਜਾਂ ਨਜ਼ਦੀਕ ਵੀ ਇਹ ਜਿਹੜੀ ਬੰਬਾਰਡਮੈਂਟ ਆ ਉਹ ਰੁਕੂਗੀ।
ਉਧਰ ਯੂਐਸ ਦੇ ਮਿਲਟਰੀ ਐਡਵਾਈਜ਼ਰਸ ਨੇ ਇਜ਼ਰਾਈਲ ਨੂੰ ਇਹ ਸਲਾਹ ਦਿੱਤੀ ਆ ਵੀ ਭਾਈ ਤੁਸੀਂ ਆਲ ਆਊਟ ਗਰਾਊਂਡ ਅਸੌਲਟ ਵੱਲ ਨੂੰ ਜਿਹੜਾ ਆ ਉਹ ਨਾ ਜਾਇਓ, ਉਹ ਅਵੋਇਡ ਕਰਿਓ। ਕਹਿੰਦੇ ਇਰਾਕ ਦੇ ਵਿੱਚ ਅਸੀਂ ਵੀ ਇਹ ਔਖੇ ਹੀ ਲੈਸਨ ਜਿਹੜੇ ਸਿੱਖੇ ਸੀਗੇ। ਇਜ਼ਰਾਈਲ ਡਿਫੈਂਸ ਫੋਰਸਿਸ ਦਾ ਪੂਰਾ ਸਾਥ ਦੇ ਰਹੀ ਆ। ਯੂਐਸ ਇੱਥੇ ਕਿਸੇ ਨੂੰ ਇੰਨੀ ਜ਼ਿਆਦਾ ਹੈਰਾਨ ਵੀ ਹੋਣ ਦੀ ਲੋੜ ਨਹੀਂ, ਕਿਉਂਕਿ ਵੈਸਟ ਦਾ ਇਜ਼ਰਾਈਲ ਪਹਿਲਾਂ ਤੋਂ ਹੀ ਨਜ਼ਦੀਕੀ ਜਿਹੜਾ ਉਹ ਰਿਹਾ ਆ, ਤੇ ਉਹ ਹਰ ਹਾਲਤ ਵਿੱਚ ਇਜ਼ਰਾਈਲ ਦਾ ਜਿਹੜੀ ਉਹ ਸਪੋਰਟ ਕਰੂਗੀ। ਇਹ ਤਾਂ ਹੁਣ ਆਮ ਲੋਕਾਂ ਨੂੰ, ਬਾਕੀਆਂ ਨੂੰ ਦੇਖਣਾ ਪੈਣਾ ਆ ਵੀ ਜੋ ਇਸ ਟਾਈਮ ਉੱਥੇ ਆਮ ਲੋਕਾਂ ਦੇ ਨਾਲ ਹੋ ਰਿਹਾ ਆ, ਜੋ ਵਰਤਾਰਾ ਵਰਤ ਰਿਹਾ ਆ, ਉਸ ਦੇ ਉੱਤੇ ਤੁਸੀਂ ਕੀ ਸਟੈਂਡ ਲੈਂਦੇ ਆ? ਜੀ ਬਿਲਕੁਲ, ਜੋ ਯੂਐਨਓ ਦੇ ਹੈਡ ਹੈਗੇ ਆ ਗੁਟਰੇਜ਼, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਆਪਣੀ ਜੋ ਸਟੇਟਮੈਂਟ ਦਿੱਤੀ ਸੀ ਉਹਦੇ ਉੱਤੇ ਪੂਰੀ ਤਰ੍ਹਾਂ ਹਜੇ ਵੀ ਖੜਾ ਹੈਗਾ ਆ, ਮੈਂ ਬੈਕ ਆਊਟ ਨਹੀਂ ਕਰ ਰਿਹਾ। ਕਹਿੰਦੇ ਵੀ ਜੋ ਹਿਸਟੋਰੀਕਲ ਟਰੀਟਮੈਂਟ ਪੈਲਸਤੀਨੀਅਨ ਦੀ ਹੋ ਰਹੀ ਆ ਬਹੁਤ ਲੰਮੇ ਸਮੇਂ ਤੋਂ, ਉਸ ਬਾਰੇ ਹੀ ਮੈਂ ਦੱਸਿਆ ਹੈਗਾ ਆ। ਤੇ ਉਹ ਕਹਿੰਦੇ ਵੀ ਜੇ ਇਹ ਕੁਝ ਚੱਲਦਾ ਰਿਹਾ ਤੇ ਅੱਜ ਜਾਣੀ ਕਿ ਬੁੱਧਵਾਰ ਨੂੰ ਅਸੀਂ ਜੋ ਯੂਐਨ ਉੱਥੇ ਕੰਮ ਕਰਦਾ ਗਾਜ਼ਾ ਦੇ ਵਿੱਚ ਆਪਣਾ ਆਪਰੇਸ਼ਨ ਬੰਦ ਕਰਨ ਜਾ ਰਹੇ ਹਾਂ, ਕਿਉਂਕਿ 에ਅਰ ਸਟ੍ਰਾਈਕ ਹੋ ਰਿਹਾ ਤੇ ਸਾਡੇ ਜਿਹੜੇ EMPLOYEES ਆ ਉਹ ਕਿਸੇ ਤਰ੍ਹਾਂ ਉੱਥੇ ਸੇਫ ਨਹੀਂ ਹੈਗੇ। ਤੇ ਯੂਐਨ ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੇ ਇਹ ਕਿਹਾ ਆ ਵੀ ਹਿਊਮਨਿਟੇਰੀਅਨ ਪੌਜ਼ਸ ਮਸਟ ਬੀ ਕੰਸੀਡਰਡ। ਤੇ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਪੋਕਸਮੈਨ ਜੌਨ ਕਰਬੀ ਹੋਣਾ ਨੇ ਵੀ ਇਹ ਕਿਹਾ ਵੀ ਸੀਜ਼ ਫਾਇਰ ਹੋਣੀ ਚਾਹੀਦੀ ਆ ਥੋੜੇ ਸਮੇਂ ਦੇ ਲਈ। ਦੂਸਰੇ ਪਾਸੇ ਆਪਣੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੇ ਈਰਾਨ ਵਾਲਿਆਂ ਨੂੰ ਵਾਰਨਿੰਗ ਦਿੱਤੀ ਆ ਵੀ ਯੂਐਸ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਰਿਸਪੌਂਸ ਕਰੂਗਾ ਜੇ ਈਰਾਨ ਵਾਲਿਆਂ ਨੇ ਇਜ਼ਰਾਈਲ ਤੇ ਹਮਾਸ ਦੀ ਜੋ ਜੰਗ ਚੱਲ ਰਹੀ ਆ ਉਹਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹ ਉਹਨਾਂ ਨੇ ਜਿਹੜੀ ਆ ਈਰਾਨ ਨੂੰ ਵੀ ਧਮਕੀ ਦਿੱਤੀ ਹੈਗੀ ਆ। ਤੇ ਮਿਲਟਰੀ ਦੇ ਕਾਫੀ ਜਿਹੜੇ ਆਫੀਸਰਸ ਆ 30 ਦੇ ਕਰੀਬ ਰਿਟਾਇਰਡ 3 ਜਾਂ 4 ਸਟਾਰ ਜਨਰਲ, ਉਹਨਾਂ ਨੇ ਕੈਪੀਟਲ ਹਿੱਲ ਤੇ ਪਹੁੰਚ ਕੇ ਕੱਲ ਜਿਹੜਾ ਵਾਈਟ ਹਾਊਸ ਬਾਈਡਨ ਹੋਣਾ ਦਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਵੀ ਯੂਕਰੇਨ ਤੇ ਇਜ਼ਰਾਈਲ ਦੇ ਵਿੱਚ ਜੋ ਕੁਝ ਚੱਲ ਰਿਹਾ ਆ ਉਸ ਦਾ ਜਿਹੜਾ ਪੂਰਾ ਸਾਥ ਦਿੱਤਾ ਜਾਵੇ। ਟੋਨੀ ਜਿੰਨੀ ਐਂਥਨੀ ਜਿੰਨੀ ਜੋ ਯੂਐਸ ਮਰੀਨ ਕਾਰਪਸ ਦੇ ਜਨਰਲ ਰਹੇ ਆ, ਰਿਟਾਇਰਡ 4 ਸਟਾਰ ਜਨਰਲ, ਤੇ ਨੇਵੀ ਦੇ ਇਸੇ ਤਰ੍ਹਾਂ ਜੇਮਸ ਸਟਾਰਵੀਡੀਸ ਨੇ ਮਿਲ ਕੇ ਜਿਹੜੀ ਆ 30 ਜਾਣਿਆਂ ਨੇ ਇਹ ਮੀਟਿੰਗ ਕੀਤੀ ਹੈਗੀ ਆ। ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕੌਂਸਲ ਦੇ 260 ਤੋਂ ਕਰੀਬ ਰਿਟਾਇਰਡ ਮਿਲਟਰੀ ਦੇ ਆਫੀਸ਼ੀਅਲਸ ਨੇ ਵੀ ਜੋ 5 ਬ੍ਰਾਂਚਸ ਆਰਮ ਫੋਰਸਿਸ ਦੀਆਂ ਆ ਉਹਨਾਂ ਤੋਂ ਰਲ ਕੇ ਗੱਲਬਾਤ ਕੀਤੀ ਹੈਗੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਆਲਰੇਡੀ $106 ਬਿਲੀਅਨ ਕਾਂਗਰਸ ਤੋਂ ਰਿਕੁਐਸਟ ਕੀਤਾ ਹੈਗਾ ਤਾਂ ਕਿ ਇਜ਼ਰਾਈਲ ਤੇ ਯੂਕਰੇਨ ਦੀ ਦਾ ਇੰਡੋ ਪੈਸੀਫਿਕ ਤੇ ਸਟਰੈਂਥ ਯੂਐਸ ਬਾਰਡਰ ਸਿਕਿਉਰਿਟੀ ਦੇ ਲਈ ਪੈਸੇ ਮਿਲ ਜਾਣ। ਪਰ ਉਧਰ ਜਿਹੜਾ ਸਾਡੇ ਨਵੇਂ ਸੈਕਟਰੀ ਨਹੀਂ ਚੋਣ ਹੋ ਰਿਹਾ, ਇਸ ਕਰਕੇ ਜੋ ਫੰਡਿੰਗ ਆ ਉਹ ਵੀ ਰੁਕੀ ਹੋਈ ਹੈਗੀ ਆ, ਉਹਦੇ ਤੇ ਕਿਸੇ ਤਰ੍ਹਾਂ ਦੀ ਜਿਹੜੀ ਬਹਿਸ ਆ ਉਹ ਨਹੀਂ ਹੋ ਸਕਦੀ। ਜੀ ਬਿਲਕੁਲ, ਸਥਿਤੀ ਜਿਹੜੀ ਉਹ ਚੰਗੀ ਨਹੀਂ ਆ। ਸਿਰਫ ਮੌਤ ਦਾ ਹੀ ਤਾਂਡਵ ਜਿਹੜਾ ਇਸ ਟਾਈਮ ਉੱਥੇ ਹੋ ਰਿਹਾ ਆ। ਇਜਿਪਟ ਦੇ ਪ੍ਰੈਜ਼ੀਡੈਂਟ ਅਬਦੁਲ ਫਤਿਹ ਅਲ ਸੀਸੀ ਉਹ ਮੈਕਰੋਨ ਹੁਣਾਂ ਦੇ ਨਾਲ ਮਿਲੇ ਨੇ। ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦੇ ਨਾਲ, ਜਿੱਥੇ ਉਹਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਵੀ ਬਹੁਤ ਸਾਰੀਆਂ ਸਿਵਿਲੀਅਨ ਕੈਜੂਅਲਟੀਜ਼ ਉਹ ਹੋਣਗੀਆਂ ਜੇ ਗਰਾਊਂਡ ਅਸੌਲਟ ਕੀਤਾ ਜਾਂਦਾ। ਉਹਨਾਂ ਨੇ ਕਿਹਾ ਵੀ ਆਲਰੇਡੀ 6600 ਜਿਹੜੀਆਂ ਸਿਵਿਲੀਅਨ ਫੈਟੈਲਿਟੀਜ਼, ਯਾਨੀ ਕਿ 6600 ਆਮ ਲੋਕ ਗਾਜ਼ਾ ਪੱਟੀ ਦੇ ਵਿੱਚ ਮਰ ਚੁੱਕੇ, ਜਿਹੜੀਆਂ ਉੱਥੋਂ ਦੀਆਂ ਅਥਾਰਟੀਜ਼ ਰਿਪੋਰਟ ਕਰ ਰਹੀਆਂ। ਉੱਥੋਂ ਦੀ ਅਥਾਰਟੀਜ਼ ਨੇ ਰਿਪੋਰਟ ਕੀਤਾ ਵੀ ਕੱਲ ਦੇ ਦਿਨ ਦੇ ਵਿੱਚ 700 ਜਾਣੇ ਦੀ ਹੋਰ ਮੌਤ ਹੋਈ ਆ। ਹੁਣ ਜਿੱਥੇ ਨਾ ਦਵਾਈ ਹੋਵੇ, ਜਿੱਥੇ ਮੌਤ ਇੱਦਾਂ ਖੁੱਲ੍ਹਾ ਨਾਚ, ਨੰਗਾ ਨਾਚ ਕਰ ਰਹੀ ਹੋਵੇ, ਜਿਹੜੇ ਬਿਮਾਰ ਸ਼ੁਮਾਰ ਆ ਉਹਨਾਂ ਦੀ ਵੀ ਇਵੈਂਚੁਅਲੀ ਜਿਹੜੀ ਉਹ ਮੌਤ ਹੋ ਰਹੀ ਹੈਗੀ ਆ। ਸੋ 200 ਤੋਂ ਵੱਧ ਕੈਪਟਿਵਸ ਅਜੇ ਵੀ ਬੰਧਕ ਕਹਿ ਰਹੇ ਨੇ ਵੀ ਗਾਜ਼ਾ ਦੇ ਵਿੱਚ ਹਮਾਸ ਦੁਆਰਾ ਰੱਖੇ ਗਏ ਹੈਗੇ ਆ। ਸੋ ਹੁਣ ਦੇਖੋ ਕੀ ਹੁੰਦੇ ਆ। ਇਜ਼ਰਾਈਲ ਨੇ ਅਰਡੋਗਨ ਦੇ ਬਿਆਨ ਤੋਂ ਬਾਅਦ ਦੇ ਵਿੱਚ ਆਪਣੀ ਟਿੱਪਣੀ ਕਰਦੇ ਹੋਏ ਜਿਹੜਾ ਉਹ ਕਿਹਾ ਆ ਵੀ ਹਮਾਸ ਤਾਂ ਇੱਕ ਪੂਰੀ ਤਰ੍ਹਾਂ ਅੱਤਵਾਦੀ ਆਰਗੇਨਾਈਜੇਸ਼ਨ ਹੈਗੀ ਆ, ਤੇ ਜਿਹੜੇ ਟਰਕੀ ਦੇ ਪ੍ਰੈਜ਼ੀਡੈਂਟ ਦੇ ਬਿਆਨ ਆ ਉਹਨਾਂ ਨੂੰ ਸਿਰੇ ਤੋਂ ਅਸੀਂ ਰੱਦ ਕਰਦੇ ਹਾਂ। ਇਜ਼ਰਾਈਲ ਵਾਲੇ ਕਹਿੰਦੇ ਵੀ ਹਮਾਸ ਵਾਲੇ ਆਈਸਿਸ ਤੋਂ ਵੀ ਮਾੜੇ ਨੇ, ਜਿੱਥੇ ਉਹਨਾਂ ਨੇ ਇੱਕ ਵਾਰੀ ਫੇਰ ਜਿਹੜਾ ਇੱਕ
ਝੂਠਾ ਪ੍ਰਚਾਰ ਉਦੋਂ ਕੀਤਾ ਸੀਗਾ ਵੀ ਨਿਆਣਿਆਂ ਨੂੰ ਵੀ ਮਾਰਿਆ ਸੀਗਾ, ਉਸ ਦੀ ਮੁੱਦੇ ਨੂੰ ਜਿਹੜਾ ਉਹ ਫੇਰ ਚੱਕਿਆ। ਨੋ ਡਾਊਟ ਜਿਹੜੇ ਉਹਨਾਂ ਨੇ ਦੁਆਰਾ ਹਮਲਾ ਕੀਤਾ ਗਿਆ ਉਹ ਅਤ ਨਿੰਦਣਯੋਗ ਆ, ਉਹ ਵੀ ਉਹਨਾਂ ਨੇ ਬਹੁਤ ਮਾੜਾ ਕੀਤਾ, ਜਿੱਤੇ ਵਿੱਚ ਆਮ ਲੋਕਾਂ ਦਾ ਕੋਈ ਕਸੂਰ ਨਹੀਂ, ਉਹਨਾਂ ਨੂੰ ਮਾਰਿਆ। ਤੇ ਉਹਦੇ ਜਵਾਬ ਦੇ ਵਿੱਚ ਹੁਣ ਜੋ ਇਜ਼ਰਾਈਲ ਕਰ ਰਿਹਾ ਆ, ਉੱਥੇ ਵੀ ਧੱਕੇ ਦਾ ਕੋਈ ਅੰਤ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹੈਗਾ। ਡਾਕਟਰਸ ਡਿਸਕ੍ਰਾਈਬ ਕਰ ਰਹੇ ਨੇ ਵੀ ਜਿਹੜੇ ਗਾਜ਼ਾ ਦੇ ਹਸਪਤਾਲ ਦੇ ਵਿੱਚ ਜਿਹੜੇ ਸੀਨ ਆ ਉਹ ਬਹੁਤ ਹੀ ਮਾੜੇ ਨੇ। ਖਾਨ ਯੂਨਸ ਜਿਹੜਾ ਇਲਾਕਾ ਆ ਉੱਥੇ ਨੇਬਰਹੁੱਡ ਆ, ਉਹ ਕਾਫੀ ਜ਼ਿਆਦਾ ਗਾਜ਼ਾ ਪੱਟੀ ਦੇ ਮੁਕਾਬਲੇ ਵੀ ਹੋਰ ਵੀ ਜ਼ਿਆਦਾ ਡੈਂਸਲੀ ਪਾਪੂਲੇਟਡ ਇਲਾਕਾ ਜਿਹੜਾ ਉਹ ਮੰਨਿਆ ਜਾਂਦਾ ਵੀ ਬਹੁਤ ਹੀ ਜ਼ਿਆਦਾ ਹੈਗੇ ਆ। ਕਹਿੰਦੇ ਵੀ 300 ਸਾਨੂੰ ਜਿਹੜੇ ਫੱਟੜ ਲੋਕ ਪੇਸ਼ੈਂਟ ਮਿਲੇ ਆ ਤੇ ਨਾਲ 150 ਜਿਹੜੀਆਂ ਸਾਨੂੰ ਲਾਸ਼ਾਂ ਮਿਲੀਆਂ ਆ। ਇਸ ਟਾਈਮ ਮੌਤ ਹੀ ਚੌਂਸ਼ ਫੇਰੇ ਆ। ਸੀ ਸੈਕਸ਼ਨਸ ਕਹਿੰਦੇ ਵੀ ਕਰਨ ਦੇ ਲਈ ਸਾਡੇ ਕੋਲ ਸਮਰੱਥਾ ਹੀ ਜਿਹੜੀ ਉਹ ਨਹੀਂ ਹੈ ਰਹੀ। ਜਿਹੜੀਆਂ ਵੀ ਗਰਭਵਤੀ ਔਰਤਾਂ ਉੱਥੇ ਪਹੁੰਚ ਰਹੀਆਂ ਆ, ਉਹ ਕੁਰਲਾ ਰਹੀਆਂ ਵੀ ਅਸੀਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਨਿਆਣਾ ਕਿੱਦਾਂ ਜਨਮਾਂਗੇ ਜਦੋਂ ਬੰਬ ਚੌਂਸ਼ ਫੇਰਿਓ ਜਿਹੜੇ ਉਹ ਡਿੱਗ ਰਹੇ ਹੋਣ। ਸੀਜ਼ ਫਾਇਰ ਦੀ ਗੱਲ ਤਾਂ ਜ਼ਰੂਰ ਹੁੰਦੀ ਆ, ਪਰ ਇਜ਼ਰਾਈਲੀ ਹਾਲ ਦੀ ਘੜੀ ਉਸ ਨੂੰ ਸਿਰੇ ਤੋਂ ਨਕਾਰ ਰਹੇ ਨੇ। ਜੀ, ਦੂਸਰੇ ਪਾਸੇ ਯੂਐਸ ਤੇ ਹੋਰ ਗਲਫ ਦੀਆਂ ਕਈ ਨੇਸ਼ਨਸ ਟਾਰਗੇਟ ਕਰ ਰਹੀਆਂ ਆ ਹਮਾਸ ਦਾ। $1 ਬਿਲੀਅਨ ਦਾ ਕਹਿੰਦਾ ਇਨਵੈਸਟਮੈਂਟ ਪੋਰਟਫੋਲੀਓ ਹੈਗਾ, ਸੀਕ੍ਰੇਟ ਆ ਇਹ, ਉਹ ਲੋਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ। ਕਹਿੰਦੇ ਹਮਾਸ ਕ੍ਰਿਪਟੋ ਕਰੰਸੀ ਯੂਜ਼ ਕਰ ਰਿਹਾ ਆ ਟੂ ਰੇਜ਼ ਫੰਡਸ। ਇਹ ਜੋ ਡਿਮਿਟਰੀ ਮੈਚਕਿਨ ਕਰਕੇ ਆ CEO ਬਿਟ ਓਕੇ ਦੇ, ਇਹ ਉਹਨਾਂ ਨੇ ਦੱਸਿਆ ਹੈਗਾ। ਹਮਾਸ ਦੀ ਇਨਵੈਸਟਮੈਂਟ ਪੋਰਟਫੋਲੀਓ ਨੂੰ ਹਿੱਟ ਕਰਨ ਦੇ ਲਈ ਯੂਐਸ ਦੀ ਟ੍ਰੇਜਰੀ ਡਿਪਾਰਟਮੈਂਟ ਨੇ ਗੋਲਫ ਕੋਆਪਰੇਸ਼ਨ ਕਾਉਂਸਲ, ਜਿਹਦੇ ਵਿੱਚ ਸਾਊਦੀ ਅਰੇਬੀਆ ਆ, ਕਤਰ, ਕੁਵੈਤ, ਓਮਾਨ, ਬਹਿਰੀਨ ਤੇ ਯੂਨਾਈਟਿਡ ਅਰਬ ਐਮਿਰੇਟਸ ਹੈਗੇ, ਉਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਹੈਗੀ ਆ। ਕਿਉਂਕਿ ਹਮਾਸ ਨੂੰ ਯੂਐਸ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਸਮਝਦਾ ਆ, ਸੋ ਇਸ ਕਰਕੇ ਉਹਨਾਂ ਦੇ ਕਹਿੰਦੇ ਵੀ ਜਿਹੜੀ ਸਾਰੀ ਮਨੀ ਜਿੱਥੇ ਵੀ ਕੰਟਰੋਲ ਕੀਤਾ ਜਾ ਸਕੇ ਉਹਨੂੰ ਫਰੀਜ਼ ਕਰਨਗੇ। ਟ੍ਰੇਜਰੀ ਲੈਵਲ ਨੇ ਸੈਕਸ਼ਨ ਕਈ ਜਿਹੜੀਆਂ ਆ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਈਆਂ ਟ੍ਰੇਜਰੀ ਡਿਪਾਰਟਮੈਂਟ ਨੇ, ਜੋ ਹਮਾਸ ਦੀ ਇਨਵੈਸਟਮੈਂਟ ਪੋਰਟਫੋਲੀਓ ਸੀਕ੍ਰੇਟ ਹੈਗਾ $400 ਮਿਲੀਅਨ ਤੋਂ $1 ਬਿਲੀਅਨ ਤੱਕ, ਉਹਦੇ ਉੱਤੇ ਕਿੱਥੇ ਜਿੰਨਾ ਕੁ ਉਹ ਲੱਭ ਸਕਦੇ ਹੈਗੇ ਆ। ਕਹਿੰਦੇ ਵੀ ਕਈ ਲੈਜਿਟਮੇਟ ਬਿਜ਼ਨਸ ਨਾਮ ਦੇ ਅੰਡਰ ਵੀ ਇਹ ਇਨਵੈਸਟਮੈਂਟ ਕੀਤੀਆਂ ਆ, ਸੁਡਾਨ, ਅਲਜੀਰੀਆ, ਟਰਕੀ, UAE, ਹੋਰ ਨੇਸ਼ਨਾਂ ਦੇ ਵਿੱਚ। ਤੇ ਯੂਐਸ ਦੇ ਜੋ ਬ੍ਰਾਇਨ ਨੈਲਸਨ ਆ ਟ੍ਰੇਜਰੀ ਡਿਪਾਰਟਮੈਂਟ ਦੇ ਅੰਡਰ ਸੈਕਟਰੀ ਆ, ਉਹਨਾਂ ਨੇ ਇਹ ਕਿਹਾ ਵੀ ਟੈਰਰਿਜ਼ਮ ਤੇ ਫਾਈਨੈਂਸ਼ੀਅਲ ਇੰਟੈਲੀਜੈਂਸ ਜੋ ਇਹਦੇ ਲਈ ਅਸੀਂ ਟੋਲਰੇਟ ਨਹੀਂ ਕਰ ਸਕਦੇ ਹਮਾਸ ਤਾਂ ਹੋਰ ਟੈਰਰਿਸਟ ਆਰਗੇਨਾਈਜੇਸ਼ਨਸ ਨੂੰ, ਵੀ ਉਹ ਆਪਣਾ ਫੰਡ ਰੇਜ਼ਿੰਗ ਵੀ ਕਰਦੇ ਰਹਿਣ ਤੇ ਇਮਿਊਨਿਟੀ ਤੋਂ ਦੇ ਨਾਲ ਜਿਹੜੇ ਆਪਰੇਟ ਵੀ ਕਰਦੇ ਰਹਿਣ। ਸੋ ਹਮਾਸ ਦੀ ਜਿੱਥੇ ਜਿੱਥੇ ਵੀ ਪ੍ਰੋਪਰਟੀ ਆ, ਪੈਸੇ ਆ, ਇਨਵੈਸਟਮੈਂਟ ਆ, ਉਸ ਨੂੰ ਜਿਹੜਾ ਆ ਬਲੌਕ ਕਰਨ ਦੀ ਯੂਐਸ ਕੋਸ਼ਿਸ਼ ਕਰ ਰਿਹਾ ਹੈ। ਜੀ ਬਿਲਕੁਲ, ਪਾਣੀ ਦੇ ਹਾਲਾਤ ਉੱਥੇ ਬਹੁਤ ਮਾੜੇ ਨੇ। UK ਬੇਸਡ ਜਿਹੜੀ ਚੈਰਿਟੀ ਆਕਸਫੈਮ, ਜਿਨ੍ਹਾਂ ਨੇ ਬਿਆਨ ਦਿੱਤਾ ਵੀ ਸਟਾਰਵੇਸ਼ਨ ਨੂੰ ਐਜ਼ ਏ ਹਥਿਆਰ ਵਰਤ ਰਹੇ ਆ ਇਜ਼ਰਾਈਲ ਵਾਲੇ ਗਾਜ਼ਾ ਦੇ ਵਿੱਚ। ਉਹਨਾਂ ਨੇ ਕਿਹਾ ਵੀ ਪਾਣੀ ਤਕਰੀਬਨ ਖਤਮ ਆ। ਜਿੰਨੇ ਕੁ ਲੋਕ ਹੈਗੇ ਨੇ ਉਸ ਹਿਸਾਬ ਦੇ ਨਾਲ ਪਰ ਪਰਸਨ ਸਿਰਫ 3 ਲੀਟਰ ਸਾਫ਼ ਪਾਣੀ ਜਿਹੜਾ ਆ ਉਹ ਬਚਿਆ ਆ। UN ਇਹ ਮੰਨਦਾ ਹੈ ਵੀ ਕਿਸੇ ਬੰਦੇ ਦੇ ਜੀਉਣ ਦੇ ਲਈ ਐਸੈਂਸ਼ੀਅਲ ਹੁੰਦਾ ਆ 15 ਲੀਟਰ ਪਾਣੀ ਦਿਹਾੜੀ ਦਾ। ਸੋ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਹਿਊਮੈਨੀਟੇਰੀਅਨ ਐਮਰਜੈਂਸੀਜ਼ ਇਸ ਟਾਈਮ ਉੱਥੇ ਚੱਲ ਰਹੀਆਂ ਹੈਗੀਆਂ ਆ। ਪਾਣੀ ਬੋਇਲ ਕਰਕੇ ਪੀਣ ਵਾਲੀ ਉਹ ਵੀ ਗੱਲ ਨਹੀਂ, ਕਿਉਂਕਿ ਫਿਊਲ ਜਿਹੜਾ ਆ ਉਹ ਮੁੱਕਿਆ ਪਿਆ ਆ। UK ਕਹਿੰਦੇ ਵੀ ਸਪੋਰਟ ਕਰਦਾ ਹੈ ਹਿਊਮੈਨੀਟੇਰੀਅਨ ਪੌਜ਼ ਨੂੰ, ਪਰ ਸੀਜ਼ ਫਾਇਰ ਨੂੰ ਨਹੀਂ। ਕਹਿੰਦੇ ਵੀ ਸੀਜ਼ ਫਾਇਰ ਦੀ ਮੰਗ ਨਹੀਂ ਕਰ ਰਹੇ। ਰਿਸ਼ੀ ਸੁਨਾਕ ਉਹਨਾਂ ਦਾ ਇਹ ਬਿਆਨ ਆਇਆ ਆ। ਕਹਿੰਦੇ ਵੀ ਇਜ਼ਰਾਈਲ ਦਾ ਰਾਈਟ ਟੂ ਸੈਲਫ ਡਿਫੈਂਸ, ਉਸ ਨੂੰ UK ਪੂਰੀ ਤਰ੍ਹਾਂ ਜਿਹੜਾ ਉਹ ਸਪੋਰਟ ਕਰੇਗਾ, ਕਰਦਾ ਆ। ਤੇ ਉਹ ਵੀ ਚਾਹ ਰਹੇ ਆ, ਕਹਿੰਦੇ ਵੀ ਬ੍ਰਿਟੇਨ ਦੇ ਜਿੰਨੇ ਵੀ ਸਿਟੀਜ਼ਨ ਆ ਵੀ ਉਹ ਜੇ ਗਾਜ਼ਾ ਦੇ ਨਜ਼ਦੀਕ ਨੇ ਤਾਂ ਭਾਈ ਉਸ ਨੂੰ ਇਵੈਕੂਏਟ ਕਰਕੇ ਆ ਜਾਣ ਤੇ ਵਾਪਸ ਜਿਹੜੇ ਉਹ ਚਲੇ ਜਾਣ। ਸੋ ਕਹਿੰਦੇ ਵੀ ਸੀਜ਼ ਫਾਇਰ ਦੇ ਨਾਲ ਸਿਰਫ ਹਮਾਸ ਨੂੰ ਬੈਨੀਫਿਟ ਹੋਊਗਾ, ਸੋ ਇਹ ਸੀਜ਼ ਫਾਇਰ ਨਹੀਂ ਚਾਹੁੰਦੇ ਹੈਗੇ। ਸੋ ਇਸ ਕਰਨ ਦੇ ਲਈ, ਇਸ ਦੀ ਖਾਤਰ ਆਮ ਲੋਕਾਂ ਦਾ ਜਿਹੜਾ ਮਰਨਾ ਆ ਲੱਗ ਰਿਹਾ ਆ ਵੀ ਵੈਸਟ ਦੇ ਤਕਰੀਬਨ ਸਾਰੇ ਹੀ ਲੀਡਰਸ ਨੂੰ ਗਵਾਰਾ ਨਜ਼ਰ ਆ ਰਿਹਾ ਆ। ਉਧਰ
ਅਰਬ ਦੇ ਮੁਲਕ ਇੱਥੇ ਜੋ ਇਸ ਟਾਈਮ ਪੀੜਾ ਚੱਲ ਰਹੀ ਆ ਉਸ ਨੂੰ ਦੇਖਦੇ ਹੋਏ ਕਾਫੀ ਇਕੱਠੇ ਹੋ ਰਹੇ ਆ, ਲਗਾਤਾਰ ਉਹਨਾਂ ਦੇ ਜਿਹੜੇ ਬਿਆਨ ਆ ਉਹ ਆ ਰਹੇ ਆ। ਕਹਿੰਦੇ ਵੀ ਇਜ਼ਰਾਈਲ ਦੀ ਵਾਰ ਜਿਹੜੀ ਗਾਜ਼ਾ ਦੇ ਉੱਤੇ, ਇਹ ਕਿੰਗ ਜਾਰਡਨ ਦਾ ਜਿਹੜਾ ਕਿੰਗ ਆ, ਹੁਣ ਉਹਨਾਂ ਨੇ ਇਸ ਤਰੀਕੇ ਦੇ ਨਾਲ ਇਹ ਪੁਆਇੰਟ ਕੀਤਾ ਆ ਵੀ ਇਜ਼ਰਾਈਲਜ਼ ਵਾਰ ਔਨ ਗਾਜ਼ਾ, ਕਹਿੰਦੇ ਵੀ ਇਸ ਨੂੰ ਰੋਕਣਾ ਇਸ ਟਾਈਮ ਅਤ ਜ਼ਰੂਰੀ ਜਿਹੜਾ ਉਹ ਹੋ ਚੁੱਕਾ ਆ। 2.3 ਮਿਲੀਅਨ ਪੈਲਸਤੀਨੀਅਨ ਜਿਹੜੇ ਨੇ ਉਹਨਾਂ ਦੀ ਜਿਹੜੀ ਸੀਜ਼ ਆ ਉਸ ਨੂੰ ਖਤਮ ਹੋਣਾ ਚਾਹੀਦਾ ਆ। ਤੇ ਕਹਿੰਦੇ ਵੀ ਕੋਈ ਵੀ ਅਟੈਂਪਟ ਇਜ਼ਰਾਈਲ ਦੇ ਦੁਆਰਾ ਪੈਲਸਤੀਨੀਆਂ ਨੂੰ ਉੱਥੋਂ ਕੱਢਣ ਦਾ ਜਾਂ ਅੰਦਰ ਖਾਤੇ ਉਹਨਾਂ ਨੂੰ ਡਿਸਪਲੇਸ ਕਰਨ ਦਾ, ਉਹ ਅਸੀਂ ਉਸ ਚੀਜ਼ ਦੇ ਬਿਲਕੁਲ ਉਲਟ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਇਵੈਂਚੁਅਲੀ ਇੰਨੀ ਹਾਹਾਕਾਰ ਤੋਂ ਬਾਅਦ ਦੇ ਵਿੱਚ ਕੁਝ ਫਰਕ ਪੈਣਾ ਜ਼ਰੂਰ ਚਾਹੀਦਾ, ਪਰ ਹਾਲ ਦੀ ਘੜੀ ਇਜ਼ਰਾਈਲ ਤੇ ਉਹਦੇ ਜਿਹੜੇ ਐਲਾਈਜ਼ ਆ ਉਹ ਲੱਗੇ ਹੋਏ ਨੇ, ਪਰ ਉਹਨਾਂ ਦਾ ਵਿਰੋਧ ਹੋਣਾ ਵੀ ਹੁਣ ਜ਼ਿਆਦਾ ਸ਼ੁਰੂ ਹੋ ਚੁੱਕਾ ਹੈ। ਜੀ, ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਵਾਪਰਿਆ ਅਮਰੀਕਾ ਦੇ ਵਿੱਚ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਨੂੰ ਲੈ ਕੇ ਬਹੁਤ ਹਾਹਾਕਾਰ ਮਚੀ ਹੋਈ ਆ, ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ।
ब्रेक तो बाद एक फिर आप सब का स्वागत है। श्रोते प्रोग्राम चल रहा है जी अपडेट अमेरिका। हरजोत सिंह जी स्वागत है एक फिर। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵਿੱਚ ਚਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣੀ ਚਾਈਨਾ ਦੇ ਲੀਡਰ ਜੀ ਜਿਨਪਿੰਗ ਦੇ ਨਾਲ ਮਿਲੇ ਹੈਗੇ ਆ ਤੇ ਉਹਨਾਂ ਦੀ ਕਾਫੀ ਜ਼ਿਆਦਾ ਜਿਹੜੀ ਕਹਿੰਦੀ ਆ ਆਓ ਭਗਤ ਚਾਈਨਾ ਵੱਲੋਂ ਕੀਤੀ ਗਈ ਹੈਗੀ ਆ। ਸਾਰਿਆਂ ਨੂੰ ਪਤਾ ਹੀ ਆ ਵੀ ਯੂਐਸ ਤੇ ਚਾਈਨਾ ਦੇ ਜਿਹੜੇ ਰਿਲੇਸ਼ਨ ਆ ਉਹ ਇਸ ਟਾਈਮ ਬਹੁਤ ਗੁੱਡ ਨਹੀਂ ਚੱਲ ਰਿਹਾ, ਖਾਸ ਕਰਕੇ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਚਿਪਸ ਕਈ ਕੰਪਨੀਆਂ ਦੇ ਕੁਆਲਕਾਮ ਜਾਂ ਉਹਨਾਂ ਦੇ ਐਨਵੀਡੀਆ ਦੇ ਲੈ ਕੇ ਤੇ ਨਿਊਸਮ ਦਾ ਟ੍ਰਿਪ ਐਜ਼ ਏ ਗਵਰਨਰ ਕਹਿੰਦੇ ਹੈ ਤਾਂ ਰੂਟੀਨ ਹੀ ਆ। ਮੋਸਟਲੀ ਉਹਨਾਂ ਨੇ ਜੋ ਕਲਾਈਮੇਟ ਚੇਂਜ ਦੇ ਉੱਤੇ ਗੱਲਬਾਤ ਕੀਤੀ ਆ। ਸਾਰਿਆਂ ਨੂੰ ਪਤਾ ਹੀ ਆ ਵੀ ਗੈਬਨ ਨਿਊਸਮ ਹੁਣੀ ਹੋ ਸਕਦਾ ਗਵਰਨਰ ਜਿਹੜੇ ਆ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੋਣ ਆਉਣ ਵਾਲੀਆਂ ਇਲੈਕਸ਼ਨ। ਸੋ ਪੂਰੇ ਵਰਲਡ ਲੈਵਲ ਦੇ ਉੱਤੇ ਵੀ ਆਪਣੇ ਆਪ ਨੂੰ ਐਜ਼ ਏ ਲੀਡਰ ਸ਼ੋਅ ਕਰ ਰਹੇ ਆ। ਪਿਛਲੇ ਦਿਨਾਂ 'ਚ ਉਹ ਚਾਈਨਾ ਜਾਣ ਤੋਂ ਪਹਿਲਾਂ ਇਜ਼ਰਾਈਲ ਵੀ ਜਾ ਕੇ ਆਏ ਆ ਤੇ ਹਾਂਗਕਾਂਗ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਲੈਕਚਰ ਵੀ ਦਿੱਤਾ ਹੈਗਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਅਸੀਂ ਜਿਹੜੀ ਪੂਰੀ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਨੂੰ ਜਿਹੜਾ ਆ ਲਿਆਉਣ ਦੇ ਲਈ ਵਚਨਬੱਧ ਹੈਗੇ ਆ। ਜੀ ਨੇ ਇਹ ਵੀ ਕਿਹਾ ਆ ਕਿ ਏਸ਼ੀਅਨ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਸਮਿਟ ਜੋ ਸੈਨ ਫਰਾਂਸਿਸਕੋ 'ਚ ਅਗਲੇ ਮਹੀਨੇ ਹੋਣੀ ਆ, ਉਸ ਟਾਈਮ ਦੇ ਉੱਤੇ ਉਹ ਆ ਸਕਦੇ ਹੈਗੇ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਨਾਲ ਵੀ ਉਹਨਾਂ ਦੀ ਜਿਹੜੀ ਮੀਟਿੰਗ ਆ ਉਹ ਹੋ ਸਕਦੀ ਹੈਗੀ ਆ। ਬਿਲਕੁਲ ਪੋਲੀਟੀਕਲ ਐਸਪੀਰੇਸ਼ਨਸ ਜਿਹੜੀਆਂ ਗੈਵਨ ਨਿਊਸਮ ਦੀਆਂ ਅਜਿਹੇ ਦੌਰੇ ਤੋਂ ਜਿਹੜੀਆਂ ਜ਼ਰੂਰ ਝਲਕਦੀਆਂ ਇਦਾਂ ਹੀ ਆ ਜਿੱਦਾਂ ਪਿਛਲੇ ਵਾਲੇ ਕਹਿੰਦੇ ਵੀ ਮੇਰੇ ਬੜੇ ਮਿੱਤਰ ਆ, ਇਹ ਵੀ ਬਾਅਦ 'ਚ ਕੱਲ ਨੂੰ ਕਹਿਣ ਲੱਗ ਜਾਣਗੇ ਵੀ ਭਾਈ ਅਸੀਂ ਵੀ ਦੇਖੋ ਸਾਰਿਆਂ ਦੇ ਨਾਲ ਬੜੀ ਨੇੜਤਾ ਜਿਹੜੀ ਉਹ ਬਣਾਈ ਆ, ਅਸੀਂ ਵੀ ਇੱਦਾਂ ਕਰਾਂਗੇ ਉੱਦਾਂ ਕਰਾਂਗੇ। ਪੋਲੀਟਿਕਸ ਇੱਦਾਂ ਹੀ ਜਿਹੜੀ ਚੱਲਦੀ ਆ, ਹਰ ਇੱਕ ਜਣਾ ਸਵਾਦ ਜਿਹੜਾ ਆ ਉਹ ਇਸ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਿਹਾ ਆ। ਚੀਨ ਤੋਂ ਹੀ ਅਗਲੀ ਖਬਰ ਆ ਰਹੀ ਹੈ। ਕੱਲ ਆਪਾਂ ਜਿੱਦਾਂ ਦੱਸਿਆ ਸੀ ਵੀ ਉੱਥੇ ਦਾ ਡਿਫੈਂਸ ਮਿਨਿਸਟਰ ਉਸਨੂੰ ਲਾ ਦਿੱਤਾ ਗਿਆ ਸੀਗਾ ਤੇ ਕਹਿੰਦੇ ਵੀ ਐਂਟੀ ਕਰਪਸ਼ਨ ਕੈਂਪੇਨ ਚੱਲ ਰਹੀ ਆ ਉੱਥੇ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ। ਉਸ ਦੇ ਤਹਿਤ ਇੱਕ ਸਾਬਕਾ ਬੈਂਕ ਆਫ ਚਾਈਨਾ ਦਾ ਜਿਹੜਾ ਚੇਅਰਮੈਨ ਆ ਉਸ ਨੂੰ ਵੀ ਰਿਸ਼ਵਤ ਦੇ ਚਾਰजेस ਦੇ ਉੱਤੇ ਅਰੈਸਟ ਕਰ ਲਿਆ ਗਿਆ ਆ। ਮੈਨੂੰ ਲੱਗਦਾ ਆ ਵੀ ਜਿਹੜਾ ਸ਼ੀ ਜਿਨਪਿੰਗ ਆ ਉਹਨੂੰ ਲੱਗ ਰਿਹਾ ਵੀ ਭਾਈ ਚਾਈਨਾ ਦੀ ਤੇ ਪੂਰੀ ਚੜ੍ਹਤ ਸੀ, ਅਚਾਨਕ ਕੀ ਗੱਲ ਇੰਨੇ ਮੱਠੇ ਆਪਾਂ ਕਿੱਦਾਂ ਪੈ ਗਏ। ਹੋ ਸਕਦਾ ਵੀ ਵਿਹਲੀਆਂ ਖਾਣੀਆਂ ਜਿਹੜੀਆਂ ਕਈ ਉੱਥੇ ਗਿੱਝ ਗਏ ਹੋਣ। ਸੋ ਉੱਥੇ ਹੁਣ ਐਂਟੀ ਕਰਪਸ਼ਨ ਕੈਂਪੇਨ ਜਿਹੜਾ ਸ਼ੀ ਜਿਨਪਿੰਗ ਨੇ ਚਲਾਇਆ ਆ। ਲਿਊ ਲੀਐਂਗੇ ਜਿਹੜਾ ਇਹ ਐਕਸ ਚੇਅਰਮੈਨ ਸੀਗਾ ਬੈਂਕ ਆਫ ਚਾਈਨਾ ਦਾ,
ਉਸ ਨੂੰ ਕਰਪਸ਼ਨ ਚਾਰਜਿਸ ਦੇ ਉੱਤੇ ਗ੍ਰਿਫਤਾਰ ਹੋਇਆ। 2019 ਤੋਂ ਲੈ ਕੇ ਇਸ ਸਾਲ ਮਾਰਚ ਮਹੀਨੇ ਤੱਕ ਉਹ ਇਸ ਸਟੇਟ ਓਨਡ ਬੈਂਕ ਦੇ ਅਹੁਦੇ ਦੇ ਉੱਤੇ, ਚੇਅਰਮੈਨ ਦੇ ਅਹੁਦੇ ਦੇ ਉੱਤੇ ਰਹੇ ਆ। ਤੇ ਕਹਿੰਦੇ ਵੀ ਉੱਥੋਂ ਦੀ ਜਿਹੜੀ ਸੁਪਰੀਮ ਪੀਪਲ ਪ੍ਰੋਕੂਰੀਏਟ ਹੈਗੇ ਆ, ਉਸ ਦੇ ਉੱਤੇ ਉਸੇ ਦੇ ਤਹਿਤ ਜਿਹੜੇ ਦੋਸ਼ਾਂ ਦੇ ਤਹਿਤ ਲਾਇਆ ਆ। ਇਲੀਗਲ ਲੋਨਸ ਵੀ ਕਹਿੰਦੇ ਵੀ ਇਸ ਨੇ ਪ੍ਰੋਵਾਈਡ ਕੀਤੇ ਸੀਗੇ, ਤੇ ਹੁਣ ਅਰੈਸਟ ਉਸ ਟਾਈਮ ਦੇ ਉੱਤੇ ਜਿਹੜੀ ਉਹ ਆਈ ਆ ਜਦੋਂ ਚੀਨ ਦੀ ਕਮਿਊਨਿਸਟ ਪਾਰਟੀ ਜਿਹੜੀ ਆ ਉਹਨਾਂ ਉੱਤੇ ਵੀ ਅੰਦਰ ਖਾਤੇ ਦੋਸ਼ ਲੱਗ ਰਹੇ ਆ ਵੀ ਭਾਈ ਚੱਲ ਕੀ ਰਿਹਾ ਆ, ਕਰਪਸ਼ਨ ਬੜੀ ਆ, ਐਂਟੀ ਕਰਪਸ਼ਨ ਵਾਚਡੌਗ ਕੀ ਕਰ ਰਿਹਾ ਆ। ਜੀ ਅਗਲੀ ਖਬਰ ਵੱਲ ਚਲੀਏ ਤੇ ਯੂਐਸ ਦੇ ਜਿਹੜੇ ਮੌਰਗੇਜ ਦੇ ਰੇਟਸ ਆ ਉਹ ਹਾਈਐਸਟ ਆ 23 ਸਾਲਾਂ 'ਚ। ਇਹ ਇੱਕ ਅੱਜ ਰਿਪੋਰਟ ਯਾਹੂ ਫਾਈਨੈਂਸ ਆ ਉਹਨਾਂ ਨੇ ਛਾਪੀ ਹੈਗੀ ਆ। 2000 ਸਤੰਬਰ 2000 ਤੋਂ ਬਾਅਦ ਇੰਨਾ ਜ਼ਿਆਦਾ ਜਿਹੜਾ ਇੰਟਰਸਟ ਰੇਟ ਆ ਉਹ ਉੱਪਰ ਗਿਆ। 30 ਈਅਰ ਫਿਕਸ ਰੇਟ ਆਲਮੋਸਟ 8% ਦੇ ਲਾਗੇ ਪਹੁੰਚ ਚੁੱਕਾ ਹੈਗਾ। ਮੌਰਗੇਜ ਬੈਂਕਰ ਐਸੋਸੀਏਸ਼ਨ ਨੇ ਇਹ ਦੱਸਿਆ ਹੈ। ਕਹਿੰਦੇ ਪਈ ਇਹ ਵਨ ਆਫ ਦਾ ਸਲੋਐਸਟ ਵੀਕ ਹੈਗਾ ਜਦੋਂ ਐਪਲੀਕੇਸ਼ਨਾਂ ਦੀ ਪੂਰੀ ਡਿਪਿੰਗ ਹੋ ਰਹੀ ਹੈ। ਬਹੁਤ ਜ਼ਿਆਦਾ ਜਿਹੜੀਆਂ ਐਪਲੀਕੇਸ਼ਨਾਂ ਘਟ ਗਈਆਂ। 1995 ਦੇ ਵਿੱਚ ਇਦਾਂ ਦਾ ਜਿਹੜਾ ਵਾਪਰਿਆ ਸੀਗਾ। 30 ਈਅਰ ਫਿਕਸ ਰੇਟ ਮੌਰਗੇਜ ਜੋ ਆ 81 ਬੇਸਿਸ ਪੁਆਇੰਟ ਅਪ ਗਈ ਹੈਗੀ ਆ। ਇਸੇ ਤਰ੍ਹਾਂ ਸਿਮਿਲਰ ਟੂ ਰਾਈਜ਼ ਇਨ ਯੀਲਡ ਆਫ 10 ਈਅਰ ਟ੍ਰੈਜਰੀ ਨੋਟ ਦੇ ਇਹ ਉਹਨਾਂ ਨੇ ਦੱਸਿਆ ਹੈ। ਇਸੇ ਤਰ੍ਹਾਂ ਗੋਲਡਮੈਨ ਨੇ ਅੱਜ ਫੋਰਚੂਨ ਮੈਗਜ਼ੀਨ ਦੇ ਵਿੱਚ ਹਾਊਸਿੰਗ ਮਾਰਕੀਟ ਦੀ ਜੋ 2024 ਦੀ ਫੋਰਕਾਸਟ ਆ ਉਹਦੇ ਵਿੱਚ ਇਹ ਦੱਸਿਆ ਆ ਵੀ ਘਰਾਂ ਦੀਆਂ ਪ੍ਰਾਈਸਾਂ ਹਾਈ ਰਹਿਣਗੀਆਂ ਕਿਉਂਕਿ ਇਨਵੈਂਟਰੀ ਘੱਟ ਹੈਗੀ ਆ। ਜਿਹੜੀ ਕੰਸਟਰਕਸ਼ਨ ਆ ਉਹ ਵੀ ਸਲੋ ਹੋ ਗਈ ਆ ਕਿਉਂਕਿ ਜਿਹੜੇ ਬਿਲਡਰਸ ਆ ਉਹ ਹੁਣ ਸੋਚ ਰਹੇ ਆ ਵੀ ਉਹਨਾਂ ਨੂੰ ਇੰਨਾ ਪ੍ਰੋਫਿਟ ਨਹੀਂ ਮਿਲਣਾ ਹੈਗਾ। ਸੋ ਜਿਹੜੇ ਉਹਨਾਂ ਦੇ ਪ੍ਰੋਜੈਕਟ ਸ਼ੁਰੂ ਕੀਤੇ ਆ ਉਹਨਾਂ ਨੂੰ ਹੀ ਉਹ ਚਾਲੂ ਰੱਖ ਰਹੇ ਆ। ਸੋ ਫੋਰਚੂਨ ਮੈਗਜ਼ੀਨ ਦੇ ਵਿੱਚ ਅੱਜ ਗੋਲਡਮੈਨ ਨੇ ਇਹ ਦੱਸਿਆ ਆ ਵੀ 2024 ਦੀ ਹਾਊਸਿੰਗ ਮਾਰਕੀਟ ਦੇ ਦੌਰਾਨ ਘਰਾਂ ਦੀਆਂ ਪ੍ਰਾਈਸਿਸ ਹਾਈ ਰਹੂਗੀਆਂ, ਮੌਰਗੇਜ ਦੇ ਰੇਟ ਵੀ ਹਾਈ ਰਹੂਗੇ ਤੇ ਬਹੁਤ ਹੀ ਘੱਟ ਘਰ ਜਿਹੜੇ ਆ ਉਹ ਵਿਕਣਗੇ। ਲੋਐਸਟ ਨੰਬਰ ਆਫ ਐਗਜ਼ਿਸਟਿੰਗ ਹੋਮ ਸੇਲਸ ਸਨ 1990 ਤੋਂ ਬਾਅਦ। ਸੋ ਇਹ ਜਿਹੜੀ ਫੋਰਕਾਸਟ ਆ ਇਹ ਉਹਨਾਂ ਨੇ ਗੋਲਡਮੈਨ ਨੇ ਕੀਤੀ ਹੈਗੀ ਆ ਫੋਰਚੂਨ ਮੈਗਜ਼ੀਨ ਦੇ ਵਿੱਚ। ਇਸ ਬਾਰੇ ਕਾਫੀ ਡਿਟੇਲ 'ਚ ਜਿਹੜਾ ਲਿਖਿਆ ਗਿਆ ਹੈ। ਜੀ ਅਗਲੀ ਇਕਨੋਮਿਕਸ ਦੀ ਜੇ ਗੱਲ ਕਰਦੀ ਹੈ, ਅਰਥਚਾਰੇ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਫੈਡ ਇਸ ਟਾਈਮ ਬੜੇ ਟਫ ਸਪੌਟ ਦੇ ਵਿੱਚ ਆ। ਜਿਹੜੇ ਯੂਐਸ ਦੀ ਇਕਨੋਮਿਕ ਗਰੋਥ ਕਹਿੰਦੇ 2021 ਤੋਂ ਬਾਅਦ ਦੇ ਵਿੱਚ ਹੁਣ ਸਟਰੋਂਗ ਚੱਲ ਰਹੀ ਆ। 2 ਸਾਲ ਦੇ ਵਿੱਚ ਆਪਾਂ ਦੇਖਿਆ ਵੀ ਯੂਐਸ ਦੀ ਜਿਹੜੀ ਇਕਨੋਮੀ ਆ ਉਸ 'ਚ ਹਾਲਾਤ ਵਿੱਚ ਮਾੜੇ ਵੀ ਜਿਹੜੇ ਉਹ ਆਏ ਸੀਗੇ, ਪਰ ਥਰਡ ਕੁਆਰਟਰ ਦੇ ਵਿੱਚ ਕਹਿੰਦੇ ਵੀ ਇਹ ਪਿਛਲੇ 2 ਸਾਲਾਂ 'ਚ ਇਕਨੋਮੀ ਬਹੁਤ ਜ਼ਿਆਦਾ ਐਕਸਪੈਂਡ ਕੀਤੀ ਆ ਬਾਕੀ ਜਿਹੜੇ ਪਿਛਲੇ ਕੁਆਰਟਰਸ ਦੇ ਜਿਹੜੇ ਮੁਕਾਬਲੇ। GDP ਪ੍ਰੋਜੈਕਟ ਕੀਤੀ ਜਾ ਰਹੀ ਆ ਵੀ ਐਨੂਅਲ ਰੇਟ ਗਰੋਥ 4.5% ਉਹ ਹੋਊਗੀ। ਇਹ ਡਬਲ ਦਾ ਪੇਸ ਹੈਗੀ ਆ ਪਿਛਲੇ ਸਾਲ ਦੇ ਮੁਕਾਬਲੇ। ਸੋ ਹੁਣ ਇੱਕ ਪਾਸੇ ਤੁਸੀਂ ਮੌਰਗੇਜ ਰੇਟਸ ਦਾ ਹਾਲਾਤ ਦੱਸ ਕੇ ਹਟੇ ਆ, ਦੂਜੇ ਪਾਸੇ ਇਕਨੋਮੀ ਦੇ ਵਿੱਚ ਭਵਿੱਖਬਾਣੀਆਂ ਇਦਾਂ ਦੀਆਂ ਆ ਰਹੀਆਂ ਵੀ ਬੱਲੇ ਬੱਲੇ ਹੋਣ ਜਾ ਰਹੀ ਆ। ਇੱਕ ਕਦੀ ਖਬਰ ਆ ਜਾਂਦੀ ਆ ਵੀ ਰਿਸੈਸ਼ਨ ਨੇ ਆ ਜਾਣਾ ਆ। ਕੱਲ ਖਬਰ ਸੀਗੀ ਵੀ ਭਾਈ ਜਿਹੜੇ ਮਾਹਰ ਆ ਜੇਮੀ ਡਾਇਮਨ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਸੀਗਾ ਸੈਂਟਰਲ ਬੈਂਕ ਨੂੰ ਵੀ ਫੋਰਕਾਸਟ ਤੁਸੀਂ ਗਲਤ ਕਰ ਬੈਠੇ ਆ। ਹੁਣ ਜਿਹੜਾ ਕੋਈ ਬੰਦਾ ਆਮ ਸੁਣ ਰਿਹਾ ਆ ਉਹਨੂੰ ਸਮਝ ਨਹੀਂ ਆ ਰਹੀ ਵੀ ਹੋ ਕੀ ਰਿਹਾ ਆ, ਕਰਨਾ ਆਪਾਂ ਕੀ ਹੈ, ਕਰੀਏ ਕੀ। ਕੰਜ਼ਿਊਮਰ ਸਪੈਂਡਿੰਗ ਉਹ ਕਹਿੰਦੇ ਵੀ ਇੱਕ ਪਾਸੇ ਇਹ ਕਿਹਾ ਜਾ ਰਿਹਾ ਵੀ ਉਹ ਥੱਲੇ ਨੂੰ ਜਾ ਰਹੀ ਆ, ਦੂਜੇ ਪਾਸੇ ਪ੍ਰੈਡਿਕਸ਼ਨ GDP ਗਰੋਥ ਦੀਆਂ 4.5% ਦੇ ਉੱਤੇ ਉਹ ਕਿਆਸ ਰਹੀਆਂ ਜਿਹੜੀਆਂ ਉਹ ਲਾਈਆਂ ਜਾ ਰਹੀਆਂ ਆ। ਸਭ ਤੋਂ ਜ਼ਿਆਦਾ ਅਗਰੈਸਿਵਲੀ ਇੰਟਰਸਟ ਰੇਟ ਵਧਾਏ ਗਏ ਆ। ਕਿੰਨੀ ਵਾਰੀ ਪਿਛਲੇ ਸਾਲ ਦੇ ਵਿੱਚ ਇਸ ਸਾਲ ਦੇ ਵਿੱਚ ਇੰਟਰਸਟ ਰੇਟ ਵਧੇ ਆ ਤੇ ਹੁਣ 1-2 ਵਾਰੀ ਜਿਹੜੇ ਉਹਨਾਂ ਨੇ ਮੀਟਿੰਗ ਦੇ ਦੌਰਾਨ ਨਹੀਂ ਕੀਤੇ। ਹੁਣ ਅਗਲੇ ਮਹੀਨੇ 'ਚ ਕੀ ਕਰਨਾ ਆ ਉਹਦੇ ਬਾਰੇ ਪਤਾ ਨਹੀਂ ਆ। ਜਰੋਮ ਪਾਵਲ ਉਹਨਾਂ ਨੇ ਨੋਟ ਕੀਤਾ ਵੀ ਜਿਹੜੇ ਫੋਰਕਾਸਟਰਸ ਆ ਉਹ ਜਨਰਲੀ ਐਕਸਪੈਕਟ ਕਰ ਰਹੇ ਆ ਗਰੋਥ ਨੂੰ ਸਲੋ ਹੋਣ ਦੇ ਲਈ 4th ਕੁਆਰਟਰ ਦੇ ਵਿੱਚ, ਤੇ ਪਰ ਨੈਕਸਟ ਈਅਰ ਦੇ ਵਿੱਚ ਵੀ। ਪਰ ਆ ਜਿਹੜਾ 3rd ਕੁਆਰਟਰ ਵੈਰੀ ਸਟਰੋਂਗ ਆਇਆ ਆ, ਇਸ ਨੇ ਸਾਰਿਆਂ ਨੂੰ ਹੈਰਾਨ ਜਿਹੜਾ ਆ ਉਹ ਇਸ ਦੇ ਵਿੱਚ ਕਰ ਦਿੱਤਾ ਹੈਗਾ ਆ। ਸੋ ਹਰਜੋਤ ਸਿੰਘ ਜੀ,
ਆਮ ਲੋਕਾਂ ਦੇ ਲਈ ਵੀ ਤੇ ਸਾਰਿਆਂ ਦੇ ਲਈ, ਤਕਰੀਬਨ ਮੈਜੋਰਟੀ ਲੋਕਾਂ ਦੇ ਲਈ ਇਸ ਟਾਈਮ ਇਹ ਜਿਹੜਾ ਅਰਥਚਾਰਾ ਆ, ਇਕੋਨਮੀ ਆ, ਉਸ ਨੂੰ ਸਮਝਣਾ ਕਾਫੀ ਜ਼ਿਆਦਾ ਮੁਸ਼ਕਲ ਹੋਣਾ ਪਿਆ ਆ। ਮੂਡੀ ਦੇ ਐਨਾਲਿਟਿਕਸ ਦੇ ਜਿਹੜੇ ਚੀਫ ਇਕਨੋਮਿਸਟ ਨੇ, ਮਾਰਕ ਜ਼ੈਂਡੀ, ਉਹ ਐਕਸਪੈਕਟ ਕਰ ਰਹੇ ਆ ਵੀ ਜਿਹੜੀ ਗਰੋਥ ਆ ਉਹ ਸਲੋ ਹੋਊਗੀ 1% ਦਿਸ ਕੁਆਟਰ ਦੇ ਵਿੱਚ, ਜਦੋਂ ਕਿ ਆਪਾਂ ਤੀਜੇ ਕੁਆਟਰ ਦੇ ਵਿੱਚ ਇਹ ਤਕਰੀਬਨ 4% ਦੇ ਉੱਤੇ ਜਿਹੜੀ ਉਹ ਦੇਖੀ ਹੈਗੀ ਆ। ਜੀ, ਸੋ ਅੰਦਾਜ਼ਾ ਇੱਥੋਂ ਲਾ ਲਓ ਵੀ ਕੈਲੀਫੋਰਨੀਆ ਸਟੇਟ ਆ, ਪਰ ਇਹਦੀ ਇਕੋਨਮੀ ਦੁਨੀਆ ਦੇ 6ਵੇਂ-7ਵੇਂ ਨੰਬਰ ਤੇ ਆਉਂਦੀ ਆ, ਕਈ 5ਵੇਂ ਨੰਬਰ ਤੇ ਵੀ ਦੱਸਦੇ ਆ। ਪਿਛਲੇ ਸਾਲ ਕੈਲੀਫੋਰਨੀਆ ਦਾ ਜਿਹੜਾ ਬਜਟ ਸੀ ਉਹ ਸਰਪਲਸ ਸੀਗਾ ਤੇ 97.5 ਬਿਲੀਅਨ ਡਾਲਰ, ਤੇ ਹੁਣ ਉਹ ਜਿਹੜਾ ਬਜਟ ਆ ਉਹ ਨੈਗੇਟਿਵ ਚ ਆ, ਡੈਫਿਸਿਟ ਦੇ ਵਿੱਚ ਆ 31.5 ਬਿਲੀਅਨ ਡਾਲਰ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਜਿਹੜੀਆਂ ਪ੍ਰੋਪਰਟੀਆਂ ਦੀਆਂ ਵੈਲਿਊਜ਼, ਕਮਰਸ਼ੀਅਲ ਬਿਲਡਿੰਗਸ ਦੀਆਂ, ਹੋਰ ਕਿੰਨੇ ਹਜ਼ਾਰਾਂ ਜਿਹੜੀਆਂ ਪ੍ਰੋਪਰਟੀਆਂ ਉਹਨਾਂ ਦੀਆਂ ਘਟ ਗਈਆਂ, ਤੇ ਉਹ ਜਿਹੜੀ ਸੈਂਟਾ ਕਲਾਰਾ ਕਾਉਂਟੀ ਦੀ ਮੈਂ ਖਬਰ ਕੀਤੀ। ਸੋ ਓਵਰਆਲ ਪੂਰੇ ਯੂਐਸਏ 'ਚ ਇਹਦਾ ਜਿਹੜਾ ਅਸਰ ਹੋਣਾ ਹੈਗਾ, ਸੋ ਉਹਦਾ ਅਸਰ ਹੋ ਰਿਹਾ। ਸੋ ਇਹ ਤੁਸੀਂ ਇੱਕ ਸਟੇਟ ਦਾ ਬਜਟ ਦੇਖੋ, ਇੰਨੇ ਸਰਪਲਸ ਤੋਂ ਨੈਗੇਟਿਵ ਚੱਲ ਗਿਆ। ਹੁਣ ਆਪਣਾ ਜਿਹੜਾ ਬਜਟ ਦੇਖੋ। ਬਾਕੀ ਜਿਹੜੀ ਸਿਚੁਏਸ਼ਨ ਆ ਹਰ ਇੱਕ ਏਰੀਏ ਤੇ ਵੀ ਡਿਪੈਂਡ ਕਰਦੀ ਹੈਗੀ, ਤੁਸੀਂ ਕਿਹੜੇ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ। ਕਈ ਜਿਹੜੇ ਏਰੀਏ ਆ ਉੱਥੇ ਰੀਅਲ estate ਮਾਰਕੀਟ ਹਜੇ ਵੀ ਹੌਟ ਆ, ਮਿਲਦੀ ਨਹੀਂ। ਕਈ ਏਰੀਏ ਆ ਉੱਥੇ ਕਾਫੀ ਸਲੋ ਹੋ ਗਈ ਹੈਗੀ ਆ। ਜਿਹੜੇ ਇਨਵੈਸਟਰ ਆ ਉਹ ਟੋਟਲੀ ਆਊਟ ਹੋ ਗਏ ਆ, ਕਿਉਂਕਿ ਉਹਨਾਂ ਨੂੰ ਨਹੀਂ ਲੱਗਦਾ ਅੱਜ ਦੀ ਡੇਟ 'ਚ ਜਿਹੜੀਆਂ ਪ੍ਰੋਪਰਟੀਆਂ ਖਰੀਦ ਕੇ ਉਹਨਾਂ ਨੂੰ ਰੈਂਟ ਤੇ ਚਾੜਨਾ ਉਹ ਪ੍ਰੋਫਿਟੇਬਲ ਹੋਊਗਾ, ਕਿਉਂਕਿ ਕਿਉਂ ਤਾਂ 3% ਦੇ ਉੱਤੇ ਇੰਟਰਸਟ ਰੇਟ ਸੀ, ਹੁਣ ਉਹੀ 8% ਦੇ ਚੱਲ ਗਿਆ, ਤੇ ਉਹਨਾਂ ਦੀਆਂ ਜਿਹੜੀਆਂ ਪੇਮੈਂਟਸ ਆ ਬਹੁਤ ਜ਼ਿਆਦਾ ਵੱਧ ਗਈਆਂ ਹੈਗੀਆਂ। ਜੀ ਬਿਲਕੁਲ। ਇਹ ਜਿਹੜੀ GDP ਗਰੋਥ ਦੇ ਜਿਹੜੇ ਆંકੜੇ ਆ ਰਹੇ ਆ, ਕਿਆਸ ਲਈਆਂ ਆ ਰਹੀਆਂ ਆ, ਇਹਦੇ ਵਿੱਚ ਕਿੰਨੀ ਕੁ ਸੱਚਾਈ ਜਿਹੜੀ ਉਹ ਨਿਕਲੂਗੀ, ਇਹ ਦੇਖਣ ਵਾਲੀ ਗੱਲ ਆ। GDP ਗਰੋਥ ਤਾਂ ਹਰਜੋਤ ਸਿੰਘ ਜੀ ਉਦੋਂ ਹੁੰਦੀ ਹੈ ਜਦੋਂ ਸਾਰੇ ਜਣੇ ਬਹੁਤ ਵਧੀਆ ਕਰ ਰਹੇ ਹੋਣ। ਜੀ ਜਿਸ ਨਾਲ ਮਰਜ਼ੀ ਗੱਲ ਕਰਕੇ ਦੇਖੋ, ਉਹਦੇ ਹੱਥ ਖੜੇ ਆ, ਹਾਹਾਕਾਰ ਕਰ ਜਿਹੜੀ ਉਹ ਮਚੀ ਪਈ ਆ। ਹਾਂ, ਨੋ ਡਾਊਟ ਕੋਵਿਡ ਦੇ ਵਿੱਚ ਲੋਕਾਂ ਨੂੰ ਬਹੁਤ ਸੋਹਣੇ ਜਿਹੜੇ ਆ ਉਹ ਮਨੀ ਵੀ ਬਣੀ, ਬਿਜ਼ਨੈਸਿਸ ਨੇ ਵੀ ਵਧੀਆ ਕੀਤਾ, ਲੋਕਾਂ ਨੂੰ ਵੀ ਮਨੀ ਜਿਹੜੀ ਆ ਉਹ ਬਹੁਤ ਮਿਲਦੀ ਰਹੀ ਆ। ਪਰ ਹੁਣ ਉਹ ਚੀਜ਼ ਜਿਹੜੀ ਉਹ ਰਹੀ ਨਹੀਂ ਆ। ਕਹਿ ਸਾਰੇ ਜਣੇ ਰਹੇ ਆ ਵੀ ਭਾਈ ਹਾਹਾਕਾਰ ਮਚੀ ਆ, ਪਰ ਕਿਤੇ ਕੋਈ ਖਰਚਾ ਘਟਾਉਂਦਾ ਨਜ਼ਰ ਵੀ ਨਹੀਂ ਆ ਰਿਹਾ। ਇਹ ਹਰ ਇੱਕ ਦੇ ਦਿਮਾਗ ਨੂੰ ਜਿਹੜਾ ਨਾ, ਇਹ ਗੱਲ ਨੂੰ ਰੈਪ ਅਰਾਊਂਡ ਕਰਨਾ ਬੜਾ ਮੁਸ਼ਕਲ ਜਿਹੜਾ ਉਹ ਬਣਦਾ ਜਾ ਰਿਹਾ ਹੈਗਾ ਆ। ਪਰ ਇਹ ਜਿਹੜੇ ਰੀਸੈਂਟ ਜਿਹੜੇ ਟ੍ਰੈਂਡਸ ਆ ਕੰਜ਼ਿਊਮਰ ਸਪੈਂਡਿੰਗਸ ਦੇ, ਉਹ ਜ਼ਰੂਰ ਆਪਾਂ ਨੂੰ ਇਹ ਇਸ਼ਾਰਾ ਕਰ ਰਹੇ ਆ ਵੀ ਮਨੀ ਜਿਹੜੀ ਲੋਕਾਂ ਦੀ ਸੇਵਿੰਗਸ ਵੀ ਆ ਉਹ ਬਹੁਤ ਜ਼ਿਆਦਾ ਘਟਣੀ ਸ਼ੁਰੂ ਹੋ ਚੁੱਕੀ ਹੈ, ਬਹੁਤ ਥੱਲੇ ਆ ਗਈ ਆ। ਤੇ ਜਿਹੜਾ ਕ੍ਰੈਡਿਟ ਕਾਰਡ ਡੈਟ, ਜਿਹਦੀ ਆਪਾਂ ਕਈ ਵਾਰੀ ਪਹਿਲਾਂ ਵੀ ਗੱਲ ਕੀਤੀ ਆ ਵੀ ਉਹ ਪਹਿਲੀ ਵਾਰੀ $1 ਟ੍ਰਿਲੀਅਨ ਤੋਂ ਪਾਰ ਜਿਹੜਾ ਆ ਉਹ ਪਹੁੰਚ ਚੁੱਕਾ ਆ। ਸੋ ਇਹ ਪਟਾਕਾ ਪਤਾ ਨਹੀਂ ਕਦੋਂ ਕਿੱਥੇ ਕਿੱਦਾਂ ਪੈ ਜਾਣਾ ਆ, ਪਰ ਇਹ ਇਸ਼ਾਰੇ ਜਿਹੜੇ ਆ ਉਸ ਪਾਸੇ ਵੱਲ ਨੂੰ ਜਿਹੜਾ ਉਹ ਕਰ ਰਿਹਾ ਆ। ਸੋ ਹੁਣ ਫੈਡ ਇਸ ਗੱਲੋਂ ਟਫ ਸਪੌਟ 'ਚ ਹਰਜੋਤ ਸਿੰਘ ਜੀ ਲੱਗ ਰਿਹਾ ਆ। ਇੱਕ ਪਾਸੇ GDP ਗਰੋਥ ਆ, ਅਗਲੇ ਕੁਆਟਰ 'ਚ ਕਹਿੰਦੇ ਸਿਰਫ 1% ਆ, ਇਸ ਦੇ ਵਿੱਚ ਤਕਰੀਬਨ 4.5-5% ਦੀ ਗੱਲ ਕਈਆਂ ਨੇ ਕਰਤੀ ਆ। ਤੇ ਉਹਨਾਂ ਨੂੰ ਇਹ ਆ ਵੀ ਭਾਈ ਹੁਣ ਇਨਫਲੇਸ਼ਨ ਨੂੰ ਕਾਬੂ ਕਰਨ ਦੇ ਲਈ, ਉਹ ਸਾਰੀਆਂ ਚੀਜ਼ਾਂ ਨੂੰ ਕਰਨ ਦੇ ਲਈ ਹੁਣ ਇੰਟਰਸਟ ਰੇਟ ਵਧਾਈਏ ਕਿ ਰਹਿਣ ਦਈਏ? ਕੀ ਇਕੋਨਮੀ ਨੂੰ ਅਸੀਂ ਹੁਣ ਇੱਥੇ ਕਿਲ ਕਰਨਾ ਚਾਹੁੰਦੇ ਆ ਜਾਂ ਇਹਨੂੰ ਚੱਲਦੀ ਰਹਿਣ ਦੇਣਾ ਚਾਹੁੰਦੇ ਆ? ਸੋ ਇਹ ਹੁਣ ਦੇਖੋ ਕੀ ਕਰਦੇ ਆ। ਜਰੋਮ ਪਾਵਲ ਦੇ ਬਿਆਨਾਂ ਦੇ ਉੱਤੇ ਨਜ਼ਰ ਰੱਖਣੀ ਪੈਣੀ ਆ, ਤੇ ਜਾਂ ਜਿਹੜੇ ਫੈਡ ਦੇ ਹੋਰ ਵੱਖ-ਵੱਖ ਗਵਰਨਰਸ ਨੇ ਉਹਨਾਂ ਦੇ ਬਿਆਨਾਂ ਦੇ ਉੱਤੇ ਨਜ਼ਰ ਰੱਖਣੀ ਪੈਣੀ ਆ ਵੀ ਕੀ ਇੰਟਰਸਟ ਰੇਟ ਉਹ ਵਧਾਉਣਾ ਚਾਹੁੰਦੇ ਆ ਜਾਂ ਫਿਰ ਹਾਲ ਦੀ ਘੜੀ ਇਸ ਨੂੰ ਇੱਥੇ ਹੀ ਸਥਿਰ ਰੱਖਣਗੇ। ਆਪਣੇ ਗਵਾਂਢੀ ਮੁਲਕ ਵਾਲੇ ਆ, ਉਹਨਾਂ ਨੇ ਤਾਂ ਫੈਸਲਾ ਲਿਆ ਆ ਵੀ ਭਾਈ ਅਸੀਂ ਜਿਹੜੇ ਆ, ਬੈਂਕ ਆਫ ਕੈਨੇਡਾ ਨੇ ਕਿਹਾ ਵੀ ਜਿਹੜਾ ਕੀ ਰੇਟ ਆ ਉਸ ਨੂੰ 5% ਦੇ ਉੱਤੇ ਹੀ ਹੋਲਡ ਕਰਕੇ ਰੱਖਾਂਗੇ। ਉਹਨਾਂ ਦੇ 22 ਸਾਲ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਉਤਲੇ ਲੈਵਲ ਦੇ ਉੱਤੇ ਚੱਲ ਰਿਹਾ ਆ। ਜੀ, ਹੁਣ ਆਪਾਂ 5 ਮਿੰਟ ਜੋ ਇੰਸ਼ੋਰੈਂਸ ਨੂੰ ਲੈ ਕੇ ਡਿਸਕਸ ਕਰਦੇ ਹਾਂ। ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਸਾਡਾ ਜਿਹੜਾ ਲਾਇਸੈਂਸ ਨੰਬਰ ਆ 0F89805 ਆ। ਸਭ ਤੋਂ ਪਹਿਲਾਂ ਮੈਂ ਮੈਡੀਕੇਅਰ ਦਾ ਡਿਸਕਸ ਕਰਦਾ, ਕਿਉਂਕਿ ਮੈਡੀਕੇਅਰ ਦੀਆਂ ਜਿਹੜੀਆਂ ਐਗਜ਼ਿਸਟਿੰਗ ਜਿਹੜੇ 65 ਸਾਲ ਤੋਂ ਉੱਤੇ ਆ ਉਹਨਾਂ ਨੂੰ ਮੈਡੀਕੇਅਰ ਮਿਲਦਾ ਮੈਜੋਰਟੀ, ਜੇ ਤੁਹਾਡੇ 40 ਕੁਆਟਰ ਪੂਰੇ ਹੋ ਚੁੱਕੇ ਹੈਗੇ ਆ। ਸੋ ਅਕਤੂਬਰ 15 ਤੋਂ ਲੈ ਕੇ ਜਿਹੜਾ ਦਸੰਬਰ 7 ਤੱਕ ਜਿਹੜੀ ਆ, ਐਕਚੁਅਲੀ ਨਵੰਬਰ 1 ਤੋਂ ਦਸੰਬਰ 7 ਤੱਕ ਤੁਸੀਂ ਚੇਂਜਸ ਕਰ ਸਕਦੇ ਹੈਗੇ ਆ। ਕੋਈ ਵੀ ਜਿਹੜਾ ਤੁਹਾਡਾ ਮੈਡੀਕੇਅਰ ਸਪਲੀਮੈਂਟ ਪਲਾਨ ਲੈਣੀ ਹੈਗੀ ਆ,
ਪਾਰਟ ਸੀ, ਪਾਰਟ ਡੀ ਕਾਫੀ ਕੰਪਲਿਕੇਟਡ ਆ। ਪਿਛਲੇ ਦਿਨਾਂ 'ਚ ਵੀ ਮੈਂ ਤੁਹਾਨੂੰ ਦੱਸਦਾ ਰਿਹਾ ਹਾਂ, ਤੁਸੀਂ ਦੇਖਦੇ ਹੀ ਹੋਣੇ ਆ ਜਿੰਨੀਆਂ ਕਾਲਸ ਤੁਹਾਡੇ ਘਰਾਂ 'ਚ ਆਉਂਦੀਆਂ, ਜੇ ਕੋਈ ਤੁਹਾਡੇ ਘਰ ਦਾ ਮੈਂਬਰ 65 ਸਾਲ ਤੋਂ ਉੱਤੇ ਆ ਤਾਂ ਤੁਸੀਂ ਕਾਮਲੇ ਹੋ ਜਾਓਗੇ। ਕਿੰਨੀਆਂ ਕੁ ਲੈਟਰਾਂ ਆਉਂਦੀਆਂ ਜੀ, ਆਹ ਬੈਨੀਫਿਟ, ਉਹ ਬੈਨੀਫਿਟ। ਸੋ ਪ੍ਰੋਬਲਮ ਕੀ ਹੁੰਦੀ ਆ ਵੀ ਕਿਉਂਕਿ ਸਾਨੂੰ ਇੰਸ਼ੋਰੈਂਸ ਬਿਜ਼ਨਸ 'ਚ 33 ਸਾਲ ਹੋ ਗਏ ਆ ਕਰਦਿਆਂ ਨੂੰ ਕੰਮ, ਤੇ ਬਹੁਤ ਵਾਰ ਕਿਸੇ ਦੇ ਆਪਣੀ ਪੰਜਾਬੀਆਂ ਦੀ ਆਦਤ ਹੈ ਇੱਕ ਦੂਜੇ ਦੇ ਵੱਲ ਦੇਖ ਕੇ ਵੀ ਉਹਨੂੰ ਵੀ ਆਹ ਪਲਾਨ ਲਈ ਆ, ਮੈਂ ਵੀ ਲੈ ਲੈਣਾ, ਉਹਦੀ ਆਹ ਹਸਪਤਾਲ ਦੀ ਆ, ਆਹ ਬੈਟਰ ਆ ਜੀ, ਇੱਥੇ ਆਹ ਫ੍ਰੀ ਮਿਲਦਾ, ਇੱਥੇ ਆਹ ਫ੍ਰੀ ਮਿਲਦਾ, ਪਰ ਹਰ ਇੱਕ ਦਾ ਡਿਫਰੈਂਟ ਹੁੰਦਾ। ਅੱਜ ਕੱਲ ਬਹੁਤ ਕੁਛ ਜੋ ਆ ਉਹ ਈਮੇਲ ਦੇ ਰਾਹੀਂ, ਤੁਹਾਡੇ ਫੋਨ ਫੈਕਸ ਦੇ ਰਾਹੀਂ, ਸਾਰਾ ਕੁਝ WhatsApp ਦੇ ਰਾਹੀਂ ਹੁੰਦਾ ਆ। ਹੁਣ ਬਹੁਤ ਸਾਰੇ ਲੋਕ ਜੋ 65 ਸਾਲ ਤੋਂ ਉੱਤੇ ਆ ਉਹ ਈਮੇਲ ਦੇ ਰਾਹੀਂ ਅਪਾਇੰਟਮੈਂਟ ਨਹੀਂ ਸੈੱਟ ਕਰ ਸਕਦੇ, ਉਹਨਾਂ ਨੂੰ ਡਾਕਟਰ ਲੱਭਣੇ ਕਿੱਥੇ ਕੀ ਜਾਣਾ। ਨਿਆਣੇ ਹੈਲਪ ਨਹੀਂ ਕਰਦੇ ਹੈਗੇ ਕਿਉਂਕਿ ਇਹ ਰਿਐਲਿਟੀ ਆ, ਆਪਾਂ ਰੋਜ਼ ਕਾਲਸ ਦੇਖਦੇ ਆ, ਕਈਆਂ ਦੇ ਨਿਆਣੇ ਤਾਂ ਮੈਂ ਹੈਰਾਨ ਆ, ਖੁਦ ਡਾਕਟਰ ਆ ਤੇ ਉਹ ਨਹੀਂ ਆਪਣੇ ਪੇਰੈਂਟਸ ਦੀ ਹੈਲਪ ਕਰਦੇ ਹੈਗੇ ਹਨ। ਸੋ ਉਹਦੇ ਲਈ ਤੁਹਾਨੂੰ ਬੜਾ ਪ੍ਰੋਫੈਸ਼ਨਲ ਬੰਦਾ ਚਾਹੀਦਾ ਜਿਹੜਾ ਤੁਹਾਨੂੰ ਬਿਲਕੁਲ ਸਲਾਹ ਵਧੀਆ ਦੇ ਸਕੇ। ਸੋ ਸਾਡੇ ਆਫਿਸ ਦੇ ਵਿੱਚ ਬੜੇ ਪ੍ਰੋਫੈਸ਼ਨਲ ਲਾਇਸੈਂਸਡ ਆਫਿਸ ਦੇ ਸਾਡੇ EMPLOYEES ਆ, ਤੇ ਤੁਸੀਂ ਕਾਲ ਕਰਕੇ ਜੋ ਵੀ ਜਿਹੜੀ ਪਲਾਨ ਆ ਚੇਂਜ ਕਰਨੀ ਆ, ਤੁਹਾਨੂੰ ਕੋਈ ਕੁਐਸਚਨ ਆ ਐਡ ਕਰਨੀ ਆ, ਉਹਦੇ ਬਾਰੇ ਤੁਸੀਂ ਕਾਲ ਕਰ ਸਕਦੇ ਹੋ। ਮੈਡੀਕੇਅਰ ਵਾਲੇ ਹੁਣ ਆਨੇ ਆ, ਫਿਰ ਤੁਹਾਡਾ ਜਿਹੜਾ ਮੈਡੀਕਲ, ਮੋਸਟਲੀ ਮੈਡੀਕਲ ਜੇ 18 ਸਾਲ ਤੋਂ ਥੱਲੇ ਬੱਚੇ ਆ ਉਹਨਾਂ ਦਾ ਮੈਡੀਕਲ ਹੁੰਦਾ ਆ, ਜਾਂ ਤੁਹਾਡੀ ਜਿੱਦਾਂ ਅੱਜ ਕੱਲ ਉਹਨਾਂ ਨੇ 23,000 ਇਨਕਮ ਆ, ਜੇ ਹਸਬੈਂਡ ਵਾਈਫ ਆ ਉਦੋਂ ਥੱਲੇ ਹੈਗੀ ਆ ਤਾਂ ਤੁਹਾਨੂੰ ਮੈਡੀਕਲ ਮਿਲਣਾ ਹੈਗਾ। ਐਗਜ਼ੈਕਟ ਫਿਗਰ ਸਾਡੇ ਆਫਿਸ ਕਾਲ ਕਰ ਲਿਓ, ਮੈਂ ਤੁਹਾਨੂੰ ਦੱਸ ਦੂੰਗਾ, ਇਹ ਰਫਲੀ ਐਸਟੀਮੇਟ ਮੈਂ ਤੁਹਾਨੂੰ ਦੱਸਿਆ। ਸੋ ਬਾਕੀ ਜਿਹੜੇ ਆ ਉਹ ਕਵਰਡ ਕੈਲੀਫੋਰਨੀਆ ਵਾਮਾ ਕੇਅਰ ਦੇ ਵਿੱਚ ਆਉਂਦੇ ਆ। ਸੋ ਇੱਕ ਤਾਂ ਇਹ ਆ ਵੀ ਜਿਹੜੀ ਇਨਕਮ ਆ ਨਾ ਤੁਹਾਡੀ 2024 ਦੀ ਜਿਹੜੀ 25 ਚ ਫਾਈਲ ਕਰਨੀ ਆ ਉਹ ਮੈਚ ਹੋਣੀ ਆ, ਕਿਉਂਕਿ ਰਫਲੀ ਐਸਟੀਮੇਟ ਲਿਆ ਜਾਂਦਾ ਆ। ਕਈ ਵਾਰ ਸਾਨੂੰ ਕਾਲਸ ਆਉਂਦੀਆਂ, ਉਹ ਜੀ ਮੈਨੂੰ ਤਾਂ ਪੈਸੇ ਇੰਨੇ ਜ਼ਿਆਦਾ ਦੇਣੇ ਪੈ ਗਏ, ਕਿਉਂਕਿ ਤੁਹਾਡੀ ਇਨਕਮ ਨੈਚੁਰਲੀ ਜ਼ਿਆਦਾ ਵੱਧ ਗਈ ਸੀ, ਕਿਉਂਕਿ ਜੋ ਤੁਹਾਡਾ ਉਹ ਪ੍ਰੀਮੀਅਮ ਬੇਸਡ ਆ ਉਹ ਨੈਕਸਟ ਈਅਰ ਦਾ ਜਿਹੜੀ 2024 ਦੀ ਪਲਾਨ ਸ਼ੁਰੂ ਹੋਣੀ ਆ, ਉਹ 2024 ਦੀ ਇਨਕਮ ਜਿਹੜੀ 25 ਚ ਭਰਨੀ ਆ ਉਹ ਤੇ ਬੇਸ ਹੋਣਾ। ਪਰ ਬਹੁਤ ਸਾਰੇ ਮੈਂ ਦੇਖ ਰਿਹਾ ਹੁਣ ਜਿਹੜੇ ਸਾਡੇ ਸਮਾਲ ਬਿਜ਼ਨਸ ਓਨਰਸ ਆ, ਚਾਹੇ ਟਰੱਕਿੰਗ ਇੰਡਸਟਰੀ ਚ ਆ, ਸਟੋਰਾਂ ਵਾਲੇ ਆ ਜਾਂ ਹੋਰ, ਉਹ ਸਾਰਿਆਂ ਦੀਆਂ ਇਨਕਮ ਘਟੀਆਂ ਇਸ ਸਾਲ 2023 ਦੇ ਵਿੱਚ। ਸੋ 2024 ਦਾ ਵੀ ਇਸੇ ਹਿਸਾਬ ਨਾਲ ਲੱਗ ਰਿਹਾ ਹੈਗਾ, ਜਿੰਨੀਆਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ। ਸੋ ਹੈਲਥ ਇੰਸ਼ੋਰੈਂਸ ਦੇ ਵਿੱਚ ਵੀ ਜਿਹੜੀ ਤੁਸੀਂ ਪਲਾਨ ਪਿਕ ਕਰਨੀ ਉਹ ਬੜੀ ਪਿੱਕੀ ਹੁੰਦੀ ਹੈਗੀ ਆ। ਕਈ ਦੇਖਦੇ ਜੀ ਨਹੀਂ ਆਹ ਸਸਤੀ ਜਿਹੀ ਦੇ ਦਿਓ, ਪਤਾ ਹੁੰਦਾ ਨਹੀਂ ਵੀ ਕੀ ਕੀ ਉਹਦੇ ਵਿੱਚ ਕਵਰ ਹੁੰਦਾ ਆ। 2017 ਚ ਇੱਕ ਸਟੱਡੀ ਹੋਈ ਸੀ, ਉਹਦੇ ਚ ਇਹ ਕਿਹਾ ਗਿਆ ਵੀ 61% ਜਿਹੜੇ ਕੰਜ਼ਿਊਮਰਸ ਆ ਉਹ ਗਲਤ ਪਲਾਨ ਪਿਕ ਕਰ ਲੈਂਦੇ, ਨੌਲੇਜ ਨਹੀਂ ਹੁੰਦਾ ਤੇ ਅਲਟੀਮੇਟਲੀ ਉਹ ਮਨੀ ਲੂਜ਼ ਕਰ ਜਾਂਦੇ ਆ। ਇਹ ਜਿਹੜੀ ਸਟੱਡੀ ਹੋਈ ਸੀ ਕਾਰਨੇਜੀ ਮੈਲੋਨ ਯੂਨੀਵਰਸਿਟੀ ਵਿਸਕੌਨਸਨ ਸਕੂਲ ਆਫ ਬਿਜ਼ਨਸ ਆ, ਉਹਨਾਂ ਨੇ 24,000 ਵੱਖ-ਵੱਖ ਲੋਕ ਜਿਹੜੇ ਆ ਵਰਕਰਸ ਆ, ਵੱਖ-ਵੱਖ ਕੰਪਨੀਆਂ 'ਚ ਕੰਮ ਕਰਦੇ, ਉਹਨਾਂ ਤੋਂ ਸਰਵੇ ਕਰਕੇ ਕੀਤੀ ਸੀ। ਸੋ ਜਿਹੜੀਆਂ 5-6 ਚੀਜ਼ਾਂ ਆ, ਡਿਪੈਂਡ ਕਰਦਾ ਪ੍ਰੀਮੀਅਮ ਤੁਸੀਂ ਟੋਟਲ ਕਿੰਨਾ ਆ ਬੇਸਡ ਅਪੋਨ ਯੂਅਰ ਇਨਕਮ, ਹਨਾ, ਤੇ ਕਿੰਨੀ ਤੁਹਾਨੂੰ ਸਬਸਿਡੀ ਮਿਲਣੀ ਹੈਗੀ ਕਵਰਡ ਕੈਲੀਫੋਰਨੀਆ ਵੱਲੋਂ, ਕਿੰਨਾ ਤੁਸੀਂ ਅਫੋਰਡ ਕਰ ਸਕਦੇ ਆ, ਕਿੰਨਾ ਕੁ ਡਾਕਟਰ ਦੇ ਜਾਂਦੇ, ਇਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ। ਸੋ ਪਹਿਲੀ ਗੱਲ ਤਾਂ ਇਹ ਆ ਵੀ ਪ੍ਰੀਮੀਅਮ ਜਿਹੜਾ ਆ ਉਹ ਮੈਟਰ ਕਰਦਾ। ਦੂਜਾ ਕੋਪੇ, ਜਦੋਂ ਤੁਸੀਂ ਡਾਕਟਰ ਦੇ ਜਾਣਾ ਕਿੰਨੀ ਕੋਪੇਮੈਂਟ ਹੋਣੀ ਤੁਹਾਡੀ, 0 ਹੋਣੀ, $30 ਹੋਣੀ, $70 ਹੋਣੀ ਆ, ਕਿੰਨੀ ਵਾਰੀ ਤੁਸੀਂ ਡਾਕਟਰ ਦੇ ਜਾ ਸਕਦੇ। ਫਿਰ ਕੋ ਇੰਸ਼ੋਰੈਂਸ ਆ, ਬਹੁਤ ਸਾਰੀਆਂ ਪਲਾਨਸ ਆ ਜਿਨ੍ਹਾਂ 'ਚ 13%, 15%, 30% ਇਦਾਂ ਦੀਆਂ ਕੋ ਇੰਸ਼ੋਰੈਂਸ ਹੈਗੀਆਂ, ਉਹ ਵੀ ਬਹੁਤ ਧਿਆਨ ਰੱਖਣ ਯੋਗ ਆ। ਡਿਡਕਟੀਬਲ ਤੁਹਾਡਾ ਕਿੰਨਾ ਹੈਗਾ ਆ, ਇਹ ਵੀ ਮੈਟਰ ਕਰਦਾ ਹੈਗਾ। ਆਊਟ ਆਫ ਪਾਕਟ ਮੈਕਸਿਮਮ ਕਿੰਨਾ ਜਾਣਾ। ਹੁਣ ਕਈ ਵਾਰੀ ਕੀ ਹੁੰਦਾ, ਰੱਬ ਨਾ ਕਰੇ ਹਸਪਤਾਲ ਚਲੇ ਗਏ ਤੇ ਤੁਹਾਡਾ ਜਿਹੜਾ ਆ 2-3 ਦਿਨ ਵੀ ਰਹਿ ਗਿਆ ਤਾਂ ਬਿੱਲ ਉਹ $1.5-2 ਲੱਖ ਬਣ ਜਾਣਾ। ਸੋ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਪਲਾਨ ਦਾ ਜਿਹੜਾ ਆਊਟ ਆਫ ਪਾਕਟ ਮਨੀ ਕਿੰਨਾ ਆ, ਵੀ 10-12,000, 20,000 ਵੀ ਕਈਆਂ ਦਾ ਹੈਗਾ, 18,000, 9100 ਇਦਾਂ ਆ, ਹਨਾ। ਕਿਉਂਕਿ ਬੰਦਾ ਸੋਚਦਾ ਵੀ ਮੈਂ ਤਾਂ ਠੀਕ ਰਹਿਣਾ, ਮੈਂ ਤਾਂ ਕਦੇ ਜਾਣਾ ਨਹੀਂ ਹੈਗਾ, ਪਰ ਬੰਦਾ ਇੰਸ਼ੋਰੈਂਸ ਇਸੇ ਲਈ ਕਰਾਉਂਦਾ, ਪਤਾ ਨਹੀਂ ਹੁੰਦਾ ਵੀ ਅਨਐਕਸਪੈਕਟਡ ਕੁਛ ਵਾਪਰ ਜਾਵੇ। ਤੇ ਸਭ ਤੋਂ ਇੰਪੋਰਟੈਂਟ ਹੈਗਾ ਨੈਟਵਰਕ, ਵੀ ਕਿੱਥੇ ਤੁਸੀਂ ਜਿਹੜੀ ਪਲਾਨ ਲੈ ਰਹੇ ਹੋ ਉਸ ਨੈਟਵਰਕ ਤੁਹਾਡਾ ਕੋਈ ਡਾਕਟਰ ਹੈਗਾ ਵੀ ਆ ਪੰਜਾਬੀ ਸਪੀਕਿੰਗ, ਹਿੰਦੀ ਸਪੀਕਿੰਗ, ਜਿੱਥੇ ਤੁਹਾਨੂੰ ਤੁਸੀਂ ਆਪਣੀ ਸਹੀ ਗੱਲ ਆਪਣੀ ਬਿਮਾਰੀ ਬਾਰੇ ਦੱਸ ਸਕੋ। ਸੋ ਕਿਹੜੀ ਜਿਹੜੀ ਤੁਸੀਂ ਪਲਾਨ ਲੈ ਰਹੇ ਆ ਉਹ ਕਵਰ ਕਰਦੀ ਹੈਗੀ ਆ, ਕਿਹੜੇ ਹਸਪੀਟਲ ਨੂੰ ਕਰਦੀ, ਕਿਹੜੇ ਨੂੰ ਨਹੀਂ। ਸੋ ਇਹ ਕਾਫੀ ਜਿਹੜੀਆਂ ਡਿਟੇਲਸ ਇਨਫੋਰਮੇਸ਼ਨ ਹੁੰਦੀਆਂ ਹੈਗੀਆਂ। ਸੋ ਇਹ ਤੁਹਾਡੇ ਨਾਲ ਜਿਹੜਾ ਪ੍ਰੋਫੈਸ਼ਨਲ ਬੰਦਾ ਆ ਉਹੀ ਤੁਹਾਨੂੰ ਡਿਸਕਸ ਕਰ ਸਕਦਾ ਵੀ ਤੁਹਾਡੀ
ਇਨਕਮ ਦੇ ਬੇਸ ਤੇ, ਏਜ ਬੇਸ ਤੇ, ਫੈਮਿਲੀ ਸਾਈਜ਼ ਤੇ, ਕਿੱਥੇ ਰਹਿੰਦੇ ਆ, ਕਿਹੜੀ ਤੁਸੀਂ ਪਲਾਨ, ਕਿੰਨੀ ਕੁ ਵਾਰੀ ਡਾਕਟਰ ਦੇ ਜਾਂਦੇ ਆ, ਕਿੱਦਾਂ ਦੀ ਤੁਹਾਨੂੰ ਜਿਹੜੀ ਪਲਾਨ ਚਾਹੀਦੀ ਆ, ਇਹ ਉਹ ਐਕਸਪਲੇਨ ਹੋ ਸਕਦੀ ਹੈਗੀ। ਸੋ ਸਾਲ 'ਚ ਤੁਸੀਂ ਇੱਕ ਵਾਰੀ ਚੇਂਜ ਕਰ ਸਕਦੇ ਆ। ਸੋ ਤੁਹਾਨੂੰ ਆਲਰੇਡੀ ਤੁਹਾਡੇ ਘਰਾਂ ਦੇ ਵਿੱਚ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਹੈਗੀਆਂ ਆ। ਅਕਤੂਬਰ 15 ਤੋਂ ਜਿਹੜੀਆਂ ਕਵਰਡ ਕੈਲੀਫੋਰਨੀਆ ਦੀਆਂ ਪਲਾਨਸ ਆ ਰਿਨਿਊ ਹੋਣ ਦੀਆਂ ਜਿਹੜੀਆਂ ਤੁਹਾਨੂੰ ਚਿੱਠੀਆਂ ਉਹ ਆ ਗਈਆਂ ਹੈਗੀਆਂ। ਤੇ ਨਵੰਬਰ 1 ਤੋਂ ਜਿਹੜੇ ਲੋਕ ਮਿਸ ਕਰ ਗਏ ਸੀ ਆਪਣੀਆਂ ਐਪਲੀਕੇਸ਼ਨਾਂ ਭਰਨੀਆਂ, ਉਹਨਾਂ ਦੀਆਂ ਨਵੀਆਂ ਐਪਲੀਕੇਸ਼ਨਾਂ ਸ਼ੁਰੂ ਹੋ ਜਾਣੀਆਂ। ਤੇ ਤੁਸੀਂ ਸਾਡੇ ਆਫਿਸ ਕਾਲ ਕਰ ਸਕਦੇ ਹੋ 408 272 5200 ਤੇ 408-272-5200। ਜੀ, ਇੱਥੇ ਹੀ ਹੁਣ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਮਿਲਾਂਗੇ ਜੀ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ।